ਅੱਗੋਂ ਪਰੀ ਕਹਿੰਦੀ ਕਹੂਗਾ ਉਹਦਾ ਡੱਕਾ ਖੋਲ ਲੇਗਾ। ਇੰਜ ਕਰਕੇ ਹੱਥ 'ਚ ਹੱਥ ਪਾ ਕੇ ਕਿਹਾ ਭਾਈ ਮਿੱਠੇ ਨੇ ਲਾ ਕੇ ਯਾਰ ਹੁਣੀ ਪਰੀ ਐਂਟਰੀ ਟਰੀ ਹੈ ਵਾਹ ਵਾਹ। ਨੋਨੀ ਪਰੀ ਹੱਥਾਂ ਦਾ ਕਿੰਨੇ ਗਿਆ ਹੱਥਾਂ ਦੇ ਹੱਥ ਕਿਉਂ ਪਾਏ ਤੈਨੂੰ ਕਿਹਾ ਵਾ ਇਹ ਗੱਲ ਗੁੱਲ ਤੇ ਕਰ ਇਹ ਮੁਹੱਬਤ ਸਟਾਰਟ ਵੀ ਹੱਥ ਬਾਈ ਸਟਾਰਟ ਫੁੱਲ ਲਾਈਟ ਕੈਮਰਾ ਐਕਸ਼ਨ। ਓਏ 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 ਉਹ ਪਰੀ ਚੱਪਦੀ ਉਹਨੇ ਪਰੀ ਕੁੱਟਦੀ ਹੱਥਾਂ 'ਚ ਹੱਥ ਪਏ ਇੰਜ ਕਰਕੇ ਬਗਲਾ ਮੂੰਹ 'ਚ ਫਸ ਗਿਆ। ਮੈਨੂੰ ਦੂਰੋਂ ਇੰਜ ਲੱਗਣੇ ਕੋਈ ਸ਼ਵਾਰਮਾ ਖਾਣ ਡਿਆ ਹਨਾ। ਯਾਰ ਗਰਮੀ ਦਾ ਕੀ ਓ ਯਾਰ ਗਰਮੀ ਤੋਂ ਮੈਨੂੰ ਯਾਦ ਆਇਆ ਉਹ ਟੈਂਕ ਨਹੀਂ ਪਾਣੀ ਵਾਲਾ ਜਿਹੜਾ ਜਿਹਦੇ ਕੋਲੋਂ ਪੂਲ ਭਰਵਾਉਣ ਦੀ ਗੱਲ ਕੀਤੀ ਸੀ ਉਹ ਮੈਂ ਪਤਾ ਕੀਤਾ ਰੇਟ ਦਾ ਭਾਜੀ ਕਹਿੰਦਾ ਮੈਂ ਪੂਲ ਭਰ ਜਾਵਾਂਗਾ। ਕਿੰਨੇ ਪੈਸੇ ਲਏ? 11,000 ਰੁਪਇਆ ਕਹਿੰਦਾ ਲਾਂਗਾ ਫੁੱਲ ਭਰ ਜਾਵਾਂਗਾ। ਉਹਨੂੰ ਦੱਸਿਆ ਸਾਈਜ਼? ਸਾਈਜ਼ ਫੁੱਲ ਕਹਿੰਦਾ ਟੈਂਕੀ ਇੱਕ ਭਰ ਕੇ ਵੱਡੀ ਨਾ ਜਿਹੜੀ ਉਹ ਲੁੱਦ ਜਾਵਾਂਗਾ ਜਿੰਨਾ ਮਰਜ਼ੀ ਤੁਹਾਡਾ ਭਰੇ। ਇੰਨਾ ਹੋਵੇ ਪੂਰੀ ਟੈਂਕੀ ਪਾ ਕੇ। ਓਏ ਇੱਕ ਟੈਂਕੀ ਨਹੀਂ ਪੈਣੀ ਭਾਜੀ ਪਤਾ ਕਿੱਡਾ ਵੱਡਾ ਪੂਲ ਆ ਉਹਦੀ ਹਾਈਟ ਦੇਖੋ ਨਾ 11,000 ਰੁਪਏ ਦੀ ਇੱਕ ਟੈਂਕੀ ਭਰ ਕੇ ਉਹ ਇੱਥੇ ਲਾ ਕੇ ਖਾਲੀ ਕਰਕੇ ਜਾਣਗੇ। ਮੈਂ ਗੱਲ ਕਰ ਲਈ ਇਹ ਸਾਰੀ। ਫਿਰ ਤੁਸੀਂ ਹੁਣ ਦੇਖੋ 11,000 ਰੁਪਏ ਦੇ ਵਿੱਚ ਉਹਨੂੰ ਸਾਨੂੰ ਪੂਲ ਭਰ ਕੇ ਦੇਣਾ ਵਾ। ਫੇਰ ਅਸੀਂ ਉਹ ਪੂਲ ਕਮ ਸੇ ਕਮ 15 ਦਿਨ ਰੱਖੀਏ ਫੀ ਚੁਬੀ ਕਿੰਨੇ ਦੀ ਪੈ ਗਈ? ਉਹ ਹੀ ਘਟੀਆ ਗੱਲ ਯਾਰ ਦੱਸੋ ਉਹ ਭਰਿਆ ਰਹੇਗਾ ਫਿਰ ਉਹਦੇ ਵਿੱਚ ਫਿਲਟਰੇਸ਼ਨ ਲੱਗੀ ਹੋਈ ਹੈ। ਉਹ ਫਿਲਟਰੇਸ਼ਨ ਉਸਤਾਦ ਜੀ ਦੀਆਂ ਗੱਲਾਂ ਜਿਹੜਾ ਉਹ ਮਹੀਨਾ ਪੂਲ ਭਰਿਆ ਪਿਆ ਧੁੱਪ ਜਿੰਨੀ ਪੈਣ ਦੀ 5 ਮਿੰਟਾਂ 'ਚ ਹਰ ਸ਼ੈ ਖੜੀ ਹੋ ਜਾਂਦੀ ਹੈ। ਲੂੰ ਖੜੇ ਹੁੰਦੇ ਕੰਡੇ ਖੜੇ ਹੁੰਦੇ ਪਾਣੀ ਦੇ ਤੱਤਾ ਬਹੁਤ ਹੋ ਜਾਣਾ। ਯਾਰ ਅਸੀਂ ਛਾਂ 'ਚ ਰੱਖਾਂਗੇ। बर्फ के कोलों का नाम सुना है कभी? ਓਏ ਜੀਓ ਗੁੱਜਰ अरे मैंने आपके मुंह से पहली दफा सुना ਨਾ 22,000 ਦਾ ਪਾਣੀ ਪਵਾ ਕੇ ਤੇ 55,000 ਦੇ ਕੋਲੇ ਪਾ ਦੇਣੇ ਵਿੱਚ। और नहीं 2,000 पानी ठंडा रखना मसला है मेरा खर्चा मसला नहीं है। पानी ਨਾਲੇ ठंडा ਭਾਜੀ ਇਹ ਕੀ ਗੂਚੀ ਕੀ ਆ? ओ यार गुची नहीं ये गुआची है। ਤੈਨੂੰ ਪਤਾ ਹੈ ਗੂਚੀ ਬਣਾਉਂਦਾ ਕੀ ਆ? ਉਹ ਬੇਗਮ ਨੇ ਗਿਫਟ ਕੀਤੀ ਮੈਨੂੰ। दो पै जाणगियां 11,000 ਨੂੰ ਮਾੜੀ ਨਹੀਂ ਮੈਂ ਚਲੋ ਤੁਹਾਨੂੰ 1000 ਖੰਡ ਘੱਟ ਕਰਾ ਦਿੰਨਾ ਵਾ 9,000 ਦੀ ਕਰਾ ਦਾਂਗਾ। ਇਹ ਮਹਿੰਗਾ ਵਾ ਅੰਦਰੋਂ ਤੁਹਾਡੇ ਦੋ ਪੈ ਜਣੀਆਂ ਵਾ। ਯਾਰ ਤੈਨੂੰ ਅਸੀਂ ਕਹਿੰਦੇ ਕਿਸੇ ਨੇ ਫੋਰਸ ਕੀਤਾ ਲਿਆ ਤੂੰ ਆਪਣਾ ਹਿਸਾਬ ਲਾਉਣ ਨੂੰ ਫਿਰਦੇ ਆ ਵਿੱਚ। ਚਲੋ ਠੀਕ ਆ ਉਹ ਭਾਈ। ਅਚਾਨਕ ਗੱਲ ਤੁਹਾਡੇ ਕਿਦਾਂ ਜ਼ੇਨ ਅਸੀਂ ਤਾਂ ਕਿਹਾ ਹੀ ਨਹੀਂ ਤੈਨੂੰ। ਇਹ ਖਾਨ ਸਾਹਿਬ ਮਾਫੀ ਦੇ ਦਿਓ ਹੁਣ ਤਾਂ ਈਦ ਲੰਘ ਕੇ ਗਈ ਆ। ਮਾਲਕਾਂ ਦੀ ਨਿਕਲ ਕੇ ਵੋਟੀ ਬਣਾ ਕੇ ਨਾ ਘਰਾਂ 'ਚ ਲੈ ਜਾਓ ਭਾਜੀ। ਕੋਈ ਬੰਦਾ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰੇ ਨਾ ਅੱਗੋਂ ਇਹੋ ਜਿਹੇ ਇਲਜ਼ਾਮ ਤੋਂ ਉਹ ਮੈਂ ਤੇਰੇ ਸਦਕੇ ਜਾਵਾਂ ਇੱਥੇ ਇੱਥੋਂ 4-5 ਹਜ਼ਾਰ ਬਚਣਾ ਤੇ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਾਉਣ ਲੱਗ ਗਿਆ। ਚਲੋ ਸਦਕੇ ਜੀ ਜਾ ਭਾਈ, ਤੁਸੀਂ 11,000 ਦਾ ਟੈਂਕ ਕਿਹੜਾ ਪਾਉਣਾ ਵਿੱਚ ਨਾਲ ਤੋਖ ਮਲਕਾ ਪਾ ਕੇ ਮੈਂ ਜਾਊਗਾ। ਹੁਣ 9 ਕਹਿਤਾ ਹੁਣ ਤੇ ਮੈਂ 9 ਕਹਿਤਾ। ਕਿੱਦਾਂ ਘਟਾ ਲੇਗਾ ਯਾਰ? ਉਹ ਤਾਂ ਫਿਕਸ ਪ੍ਰਾਈਸ ਹੁੰਦੇ ਆ। ਤੂੰ ਜਿੱਦੀ ਕਾਹਤੋਂ ਪਿਆ ਹੈ ਪਹਿਲਾਂ ਨੂੰ ਇਹ ਦੱਸ। ਇੱਕ ਮਿੰਟ ਹੈਰੀ ਇਹਦਾ ਫਿਕਸ ਪ੍ਰਾਈਸ ਹੁੰਦਾ ਜੀ? ਇਹ ਟੈਂਕੀ ਵਾਲਿਆਂ ਦੇ ਟੈਂਕਰ ਦੇ ਉਹੀ ਮੰਮੀ ਡੈਡੀ ਵਿਚਾਰ ਟੈਂਕੀ ਕੇ ਤਾਂ ਫਿਕਸ ਪ੍ਰਾਈਸ ਨਹੀਂ ਹੁੰਦੇ ਕਹਿੰਦਾ ਯਾਰ ਬਾਅਦ ਤੋਂ ਯਾਰ ਲੈ ਉਹ 20-25 ਰੁਪਏ ਦੀ ਕੈਨ ਹੁੰਦੀ ਉਸ ਦਾ ਫਿਕਸ ਪ੍ਰਾਈਸ ਨਹੀਂ। ਓਏ ਕਿਹੜੇ ਮਹੱਲੇ ਚ ਰਹਿਣਾ 20-25 ਰੁਪਏ ਦੀ ਕੈਨ? ਓਏ ਉਹ 40 ਦੀ ਆ। 40 ਦੀ ਬਗੈਰ ਫਿਲਟਰ ਤੋਂ 40 ਦੀ ਆ ਸਾਦਾ ਨਹਿਰੀ ਪਾਣੀ। ਇਹ ਫਿਲਟਰ ਵਾ ਹਾਂ, ਨਹੀਂ ਇਹ ਵੀ ਫਿਲਟਰ ਨਹੀਂ ਇਹ ਨਹਿਰੀ ਹੈ। ਜੇ ਤੂੰ ਕਹਿੰਦਾ ਗੁੱਜਰ ਫਿਲਟਰ ਲਿਆ ਦਿੰਦਾ ਵਾ ਉਹ ਹਾਮੀ ਜੇ ਭਰਨ ਦਿਆ। ਫਿਲਟਰ ਵਾਲੀ ਕੈਨ ਤੈਨੂੰ ਡੇਲੀ ਕਿੰਨੀਆਂ ਲੱਗਦੀਆਂ ਤੁਹਾਡੀਆਂ? ਫਿਲਟਰ ਵਾਲਾ ਪਾਣੀ ਰਹਿਣ ਦੇ ਵਿੱਚ ਸਿਗਰਟ ਦਾ ਫਿਲਟਰ ਸੁੱਟ ਲਾਂਗੇ। 20-25 ਵਾਲੀ ਕੈਨ ਦੀ ਵਜ੍ਹਾ ਤੋਂ 15-15 ਮਿੰਟ ਬਾਥਰੂਮ ਚੋਂ ਬਾਹਰ ਨਹੀਂ ਆਉਂਦਾ। 8,000 ਚ ਹੁਣ ਮੈਨੇਜਰ ਸਾਹਿਬ ਗੱਲ ਮੁੱਕਦੀ। 8,000 ਕਹਿੰਦਾ ਲਾਗ ਲਾ ਦਈਏ ਤੈਨੂੰ ਅਸੀਂ ਕਹਿਣ ਦੇ ਆ ਯਾਰ। ਯਾਰ ਭਾਈ ਦਾਨਿਸ਼ ਹੁਣ ਤੇ ਕੋਈ ਗੱਲ ਵੀ ਨਹੀਂ ਹੋ ਰਹੀ ਇਸ ਬਾਰੇ ਉਹ ਚ। ਮੇਰੇ ਜ਼ਿੰਦਗੀ 'ਚ ਕਦੀ ਭਾਈ ਦਾਨਿਸ਼ ਨੇ ਨਾ ਪੈਸਿਆਂ ਨੂੰ ਗੇੜਾ ਦਿੱਤਾ ਨਾ ਕਦੀ ਕੋਈ ਐਸੀ ਵੈਸੀ ਗੱਲ ਕੀਤੀ। ਅੱਛਾ ਇਹ ਹੋ ਸਕਦਾ ਕਿਸੇ ਮਾੜੇ ਬੰਦੇ ਦਾ ਸਾਹਸ ਕਰ ਰਹੇ ਹੋਣ ਕਿ ਉਹਨੂੰ ਇਹ ਹੋ ਸਕਦਾ। ਉਹਨੂੰ ਜ਼ੁਬਾਨ ਦੇਤੀ ਹੋਏ ਕਹਿਤਾ ਹੋਵੇ ਕਿ ਮਾੜਾ ਜੋ ਵੀ ਆ ਅਦਾਰੇ ਦਾ ਮੈਂ ਕਰ ਰਿਹਾ ਵਾਂ ਅਦਾਰੇ ਲਈ ਕਰ ਰਿਹਾ ਵਾਂ ਬਾਹਰੋਂ ਤੁਸੀਂ ਪਤਾ ਕਰ ਲਓ ਰੇਟ। ਨਹੀਂ ਬੇੜਾ ਕਰਕੇ ਕਰ ਆਓ ਭੈਣ ਆਇਓ ਭਾਈਓ ਅੱਜ ਤੱਕ ਇੱਧਰ ਭੈਣ ਬਹਿ ਜਾਓ ਇੱਥੇ ਪੈਰਾ ਪਾ ਲਓ ਇੱਥੇ ਉਹ ਮੈਂ ਕਹਿ ਰਿਹਾ ਮੇਰਾ ਜਿੰਨਾ ਅਦਬ ਕਰਦੇ ਹੋ ਨਾ ਮੈਨੂੰ ਪਤਾ ਵਾ ਇੱਧਰ ਆਓ ਇੱਧਰ ਇੱਧਰ ਆਜੋ ਭਾਈ। ਇੱਧਰ ਬੈਠੋ ਯਾਰ ਜਿੱਧਰ ਮਰਜ਼ੀ ਬੈਠਾ ਮੈਂ ਆਓ ਸਰ ਸਰ ਚਲੋ ਇੱਧਰ ਆਓ ਇੱਧਰ ਇੱਧਰ ਆਓ ਇੱਧਰ ਆਜੋ। ਇੱਧਰ ਆਓ ਯੂਸਫ ਸਾਹਿਬ ਹਾਂਜੀ ਯੂਸਫ ਸਾਹਿਬ ਇੱਧਰ ਆ ਜਾਓ। ਇੱਥੇ ਕਰ ਲਓ ਦੋਰੇ ਕਰ ਲਓ। ਨਹੀਂ ਨਹੀਂ ਉੱਥੇ ਯਾਰ ਭਾਜੀ ਤੁਸੀਂ ਇੱਧਰ ਬਹੋ ਨਾ ਆਜੋ ਭਾਈ ਆ ਇੱਥੇ ਆਜੋ। ਬਾਈ ਯਾਰ ਬਹਿ ਗਏ ਉੱਥੇ ਮਿੱਕੋ ਬਹੁਤ। ਉਹ ਯਾਰ ਕਿਆ ਕੰਮ ਕਰ ਯਾਰ ਮੈਂ ਬਹਿ ਆਓ ਗਿਆ ਆਪਾਂ ਚੱਲ ਅੰਦਰ ਚੱਲੀਏ ਹੁਣ ਆਜੋ ਅੰਦਰ। ਚਲੋ ਯਾਰ ਆਓ ਅੰਦਰ ਚੱਲੀਏ। ਓਏ ਅੰਦਰ ਨਹੀਂ ਚੱਲਣੀ ਯਾਰ ਮੈਂ ਇੱਕ ਪਲੈਨਿੰਗ ਕੀਤੀ ਹੈ ਯਾਰ ਉਹਦਾ ਸੁਣ ਲਓ ਯਾਰ। ਲਓ ਲੱਗਿਆ ਮਕਾਨ ਫੇਰ ਵੇਚਣ। ਇਹ ਤੁਹਾਨੂੰ ਨਹੀਂ ਸੀ ਕਰਨੀ ਚਾਹੀਦੀ। ਦਵਾਂ ਦੇ ਚੱਲਾਂ ਓਏ ਇੱਧਰ ਚੁੱਕ ਲਿਆ ਯਾਰ। ਦੇਖਿਆ ਅੱਛਾ ਸਲਮਾਨ ਸਾਹਿਬ ਕੀ ਕਰਦੇ ਭਾਈ ਫੈਸਲ ਦੀ ਐਂਟਰੀ ਹੁੰਦੀ ਆ ਹਰ ਸ਼ੈ ਹਿੱਲ ਜਾਂਦੀ ਆ। ਵੈਲਕਮ ਕਰਦੇ ਆ ਤੁਹਾਨੂੰ। ਅੱਛਾ ਯਾਰ ਮੈਂ ਇੱਕ ਪਲੈਨਿੰਗ ਕੀਤੀ ਹੈਗੀ ਹੈ ਯਾਰ। ਪਲੈਨਿੰਗ ਕਰੋ ਉਹਦੇ 'ਚ ਤੁਸੀਂ ਮੇਰਾ ਸਾਥ ਦੇਣਾ। ਤੋਬਾ ਕਰੋ
ਨਹੀਂ ਮੈਨੂੰ ਇੰਨਾ ਪਤਾ, ਅਸੀਂ ਸਾਥ ਨਾ ਵੀ ਦਿੱਤਾ ਨਾ, ਤੁਸੀਂ ਕੁੱਟ ਕਟਾਪਾ ਕਰਕੇ ਸਾਡਾ ਲੋਧਾ ਜਾਂ ਕਰਕੇ ਸਾਡੇ ਚੁੰਡਾ ਮਾਰ ਕੇ ਸਾਡੇ ਕੋਲ ਸਾਥ ਦਵਾ ਲੈਣਾ। ਇਹਨਾਂ ਦੀ ਪਲੈਨਿੰਗ 'ਚ ਲੜਾਈ ਹੁੰਦੀ ਹੈ ਯਾਰ, ਜਿੱਥੇ ਵੀ ਕਰਦੇ ਆ ਤੁਸੀਂ ਮੋਰੀ ਨਾ ਬਣਿਆ ਕਰੋ। ਪਲਾਨਿੰਗ ਯਾਰ ਮੈਨੂੰ ਬੜੀ ਖੇਚ ਚੜਦੀ ਭਾਈ ਉਹਨਾਂ ਤੇ। ਤੁਹਾਨੂੰ 10-15 ਦਿਨ ਬਾਅਦ ਆਂਦੇ ਆ, ਠੀਕ ਆ ਕੇ ਕਹਿੰਦੇ ਲਓ ਜੀ ਆਜੋ, ਮੈਂ ਪਲੈਨਿੰਗ ਕਰ ਲਈ। ਅੱਛਾ, ਨਾ ਤੂੰ ਤਨਖਾਹ ਦੇਣੀ ਮੈਨੂੰ, ਨਾ ਮੈਨੂੰ ਤੇਰੀ ਕੋਈ ਟੈਨਸ਼ਨ, ਨਾ ਤੈਨੂੰ ਮੇਰੀ ਕੋਈ ਟੈਨਸ਼ਨ। ਨਹੀਂ ਭਰਾ ਤੁਸੀਂ ਖੇਚ ਚੜ੍ਹਦੇ, ਤੁਸੀਂ ਦੱਸੋ ਭਰਾਵਾ ਮੈਂ ਉਧਰ ਵੀ ਸ਼ੋਅ ਕਰਨੇ ਹੁੰਦੇ ਆ ਯਾਰ। ਯਾਰ ਹੁਣ ਤੁਸੀਂ ਈਦ ਸਾਡੇ ਨਾਲ ਗੁਜ਼ਾਰਨੀ, ਹੁਣ ਤੁਸੀਂ ਈਦ ਤੇ ਸਟੇਜ ਫੜ ਲਿਆ ਉਹ ਤੁਸੀਂ। ਛੱਡ ਦੇ ਭਾਈ ਯਾਰ। ਜੀ ਗੱਲ ਭਲਾ ਕੀ ਆ, 15-20 ਦਿਨਾਂ ਬਾਅਦ ਆਂਦੇ ਆ, ਸਨ ਆਫ ਬੁੱਫੈਲੋ ਨਵਾਂ ਹੀ ਖੋਲ ਕੇ ਚੱਲ ਜਾਂਦੇ ਆ। ਉਹ ਕੱਟਾ ਭਲਾ ਕਿਹੜਾ ਖੋਲਦੇ ਆ ਯਾਰ? ਰਾਤ ਨੂੰ ਅਸੀਂ ਹੁਣ ਮੈਂ ਤੇ ਦਰਸ਼ਨ ਅਸੀਂ ਹਾਈ ਸਕੂਲ ਲੈਵਲ ਆਪਣਾ ਦੇਖਣਾ ਹੁੰਦਾ ਵਾ, ਇੱਕ ਦੂਜੇ ਨਾਲ ਵੀ ਦੇਖੀ। ਹੁਣ ਭਾਈ ਫਾਇਦਾ ਲੱਗਿਆ ਕੋਈ ਨਵਾਂ ਪਤੰਗੜ ਪਾਉਣ, ਉਸਤਾਦ ਜੀ ਨੂੰ ਅਸੀਂ ਇੰਜਾ ਗੋਡੇ ਹੱਥ ਲਾ ਕੇ ਜੱਸ ਲਈ ਨਾ, ਉਸਤਾਦ ਜੀ ਛੁੱਟੀ ਜਾਈਏ, ਜਾਓ ਯਾਰ ਘਰ ਜਾਓ। ਤੇ ਐ ਜੀ ਬੂਹਾ ਖੋਲੇਗੀ ਤੇ ਪਿੱਛੋਂ ਭਾਈ ਫੈਸਲ ਦੀ ਆਵਾਜ਼, ਉਸਤਾਦ ਜੀ ਫਿਰ ਸਵੇਰੇ ਨਾ ਉਹ ਰੱਖ ਕੇ ਯਾਰ ਇੱਕ ਸਿਚੁਏਸ਼ਨਲ ਸ਼ੋਅ ਹੈਗਾ, ਉਹ ਨਾ ਸਵੇਰੇ 8 ਵਜੇ ਕਰ ਲਈਏ। ਹਾਂ ਲੈ ਇਹਨਾਂ ਨੇ ਆਪਣਾ ਹਿਸਾਬਾ ਲਾਇਆ ਯਾਰ, ਮੈਂ ਅੱਗੇ ਕਿਤੇ ਪਹੁੰਚਣਾ ਵਾ, ਅੱਗੇ ਕਿਹੜੀ ਤਰੀਕ ਨੂੰ ਪਹੁੰਚਣਾ ਵਾ, ਇੱਥੇ ਸਾਰੇ ਆਪਣਾ ਥੱਪੜੀ ਪਾ ਕੇ ਤੇ ਆਪਣਾ ਸੈੱਟ ਕਰਕੇ ਤੇ ਜੱਸ ਜਾ। ਉਹ ਯਾਰ ਹੁੰਦਾ ਯਾਰ, ਇੱਕ ਬੰਦਾ ਚਾਹੀਦਾ ਵਾ ਜਿਹੜਾ ਤੁਹਾਡੇ ਸਿਰ ਤੇ ਪੂਰੀ ਇੰਜ ਉਹ ਤੁਹਾਡੀ ਦਫ਼ਤਰ ਦੀ ਸਕਾਫਤ ਤੁਹਾਡੇ ਮਜ਼ਬੂਤ ਰੱਖੇ ਯਾਰ। ਜਦੋਂ ਇੱਕ ਬੰਦਾ ਤੈਨੂੰ ਕਹਿੰਦੇ ਦੱਸ। ਅੱਛਾ, ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ। ਆਪਣੇ ਸ਼ਡਿਊਲ ਦੇ ਹਿਸਾਬ ਨਾਲ ਨਾ ਇਹਨਾਂ ਮਾਸੂਮਾਂ ਨੂੰ ਵਾਓ, ਨਾ ਮਾਸੂਮਾਂ ਨੂੰ। ਮੈਂ ਸਿਰਫ ਇੱਕ ਬੰਦੇ ਦੀ ਗੱਲ ਕਰਾਂਗਾ। ਦਾਨਿਸ਼ ਦੀ ਨਾ ਉਹ ਮੈਂ ਤੁਹਾਨੂੰ ਦੱਸਣਾ, ਜਿਹੜਾ ਬੰਦਾ ਮੈਨੂੰ ਜ਼ਹਿਰ ਲੱਗਦਾ, ਬਲਕਿ ਤੁਹਾਨੂੰ ਸਾਰਿਆਂ ਨੂੰ ਲੱਗਦਾ ਹੈ, ਜਦੋਂ ਉਸਤਾਦ ਜੀ ਮੇਰੇ ਕਹਿੰਦੇ ਯਾਰ ਲਈ ਤਾਂ ਯਾਰ ਇਹ ਮਿੱਠੇ ਯਾਰ ਭਾਈ ਮਿੱਠੇ ਮੈਨੂੰ ਪਹਿਲੇ ਸ਼ੱਕ ਸੀ ਤੇਰੇ ਪਤਾ। ਲੈ ਸਲਮਾਨ ਲਈ ਤਾੜੀ। ਹੁਣ ਭਲਾ ਕੀ ਹੈ? ਉਸਤਾਦ ਜੀ ਕਹਿੰਦੇ ਸ਼ੋਅ ਕੀਤਾ ਅਸੀਂ, ਟੀ ਟਾਈਮ ਕੀਤਾ ਜਾਂ ਬਾਹਰਲਾ ਕੀਤਾ, ਕੋਈ ਵੀ ਕੀਤਾ, ਤੇ ਉਸਤਾਦ ਜੀ ਨੇ ਕਿਹਾ ਅਸੀਂ ਬੈਠੇ ਆ, ਤੇ ਉਸਤਾਦ ਜੀ ਕਹਿੰਦੇ ਨੇ ਯਾਰ ਜਾ ਨਹੀਂ ਰਹੇ ਤੁਸੀਂ, ਚਲੇ ਜਾਓ ਯਾਰ, ਕੱਲ ਟਾਈਮ ਨਾਲ ਆ ਜਾਣਾ। ਤੇ ਵਿੱਚੋਂ ਇੱਕ ਬੰਦਾ ਉੱਠਦਾ ਵਾ ਸਾਡੇ ਚੋਂ, ਉਹ ਕਹਿੰਦਾ ਨਹੀਂ ਉਸਤਾਦ ਜੀ ਇੱਕ ਤਾਂ ਹੋਰ ਨਾ ਕਰ ਲਈਏ। ਉਹ ਜਿਹੜਾ ਚਲੋ ਰੈਡੀ ਕਰੋ, ਉਹ ਨਾ ਉਹਨੇ ਸ਼ੋਅ ਕਰਨਾ। ਯਾਰ ਮੇਰੀ ਗੱਲ ਸੁਣੋ, ਤੁਸੀਂ ਮੁੜ ਕੇ ਅੱਗੋਂ 10 ਦਿਨ ਫਿਰ ਚੱਲ ਜਾਣਾ। ਉਹਨਾਂ ਨੇ ਚੱਲ ਜਾਣਾ, ਸੰਤ ਨਾ ਬਣੋ ਯਾਰ। ਨਾਲੇ ਆਰਟਿਸਟ ਕੋਲੋਂ ਆਰਟਿਸਟ ਦਾ ਕੰਮ ਲਈ ਦਿੰਦਾ, ਇਹ ਕੰਮ ਹੈਗਾ ਆਮਦ ਦਾ, ਆਪ ਹੀ ਕੁੱਟ ਭਰ, ਫਿਰ ਸਾਨੂੰ ਵੀ ਬੁਲਾ। ਆਮਦ ਦਾ ਕੰਮ ਆ, ਤੂੰ ਛੈਣੀ ਥੋੜਾ ਵਾਲਾ ਕੰਮ ਨਹੀਂ ਹੈ ਵੀ ਉਹ ਤੋੜਤਾ ਪਿਲਰ ਮੁੜ ਕੇ ਹਾਂ ਪਿਲਰ ਤੋੜ ਦਿਓ, ਗੱਲ ਆਮਦ ਦਾ ਵਾ। ਅੱਛਾ ਯਾਰ ਬੈਠਾ ਵਾ। ਉਹ ਯਾਰ ਹੁਣ ਮੇਰੀ ਗੱਲ ਸੁਣ ਲਓ, ਜਿਹੜੀ ਮੇਰੀ ਪਲੈਨਿੰਗ ਹੈ ਨਾ, ਉਹ ਗਲਤ ਆ। ਨਹੀਂ ਪਲੈਨਿੰਗ ਗਲਤ ਨਹੀਂ ਹੈ। ਦਾਨਿਸ਼ ਭਾਈ ਸੌਰੀ ਮਾਦਰਤ, ਆ ਸਟੈਚੂ ਵਾਲੀ ਗੱਲ ਛੜੀ ਨਾ, ਮੈਂ ਉੱਠ ਕੇ ਚਲੇ ਜਾਣਾ। ਉਹਨੇ ਨਹੀਂ ਸਟੈਚੂ ਕੋਈ ਦੇਣ ਦੇ ਵਿੱਚ ਜਾਂ ਕੋਈ ਫਿਲਮ ਹੋਣੀ ਹੈ ਜਾਂ ਸਟੈਚੂ ਹੋਣੀ ਉਹ ਯਾਰ ਪੱਕੀ। ਪਹਿਲੇ ਕਮ ਅਜ਼ ਕਮ ਮੇਰੀ ਸੁਣ ਲਓ। ਗੱਲ ਸੁਣ ਤੇ ਲਵੋ ਮੇਰਾ। ਜੀ ਸਰ, ਆਪਣੀ ਇੱਜ਼ਤ ਮੈਂ ਆਪਣੇ ਕਹਿ ਰਿਹਾ ਹਾਂ ਕਿ ਯਾਰ ਅਸੀਂ ਅਗਰ ਜਿਹੜੇ ਸਿਚੁਏਸ਼ਨਲ ਸ਼ੋਅ ਹੋ ਰਹੇ ਨੇ, ਇਹ ਅਗਰ ਬੰਦ ਕਰ ਦਈਏ, ਉਹਦੇ ਵਿੱਚ ਅਸੀਂ ਇੱਕ ਠੁੱਡੇ ਵੱਜਣ ਦੇ ਤੈਨੂੰ। ਯਾਰ ਬੰਦ ਕਾਹਤੋਂ ਕਰਨੇ ਯਾਰ? ਅੱਛੇ ਵਿਊਜ਼ ਆ ਰਹੇ, ਬੜਾ ਅੱਛਾ ਜਾ ਰਿਹਾ ਯਾਰ। ਯਾਰ ਮੇਰੇ ਕੋਲ ਪਾਣੀ ਆਇਆ ਤੇ ਭਾਈ ਫੈਸਲ ਖੋਣ ਲੱਗ ਪਿਆ। ਕਿਹੜੇ ਤੇਰੇ ਤੇ ਇੱਥੇ ਜਬਰੋ ਸਿਤਮ ਢਾਏ ਜਾ ਰਹੇ ਆ ਫੈਸਲ ਦੀ ਗੱਲ ਸੁਣ ਲਓ ਯਾਰ। ਉਹ ਤੂੰ ਹੁਣ ਕਿਹੜਾ ਲੱਗ ਗਿਆ? ਕਿਹੜੇ ਤੇਰੇ ਟਾਂਕੇ ਖੁੱਲੇ ਆ ਜਿਹੜਾ ਤੂੰ ਇੰਜ ਪਾਣੀ ਨੂੰ ਪੈ ਗਿਆ? ਯਾਰ ਸਬਰ ਨਾਲ ਕੰਮ ਲੈ। ਕੀੜਾ ਭਰਾਵਾ ਤੂੰ ਤੁਲੇ ਤੇਰੇ ਬੱਚੀ ਵੱਜੀ ਹੈ ਨਾ ਵੀ ਤੂੰ, ਮੈਂ ਤੇਰੇ ਕਿਤੇ ਘਰੂੰਡੇ ਮਾਰਤੇ ਖੋਟਿਆ ਪਾਣੀ। ਤੈਨੂੰ ਪਾਣੀ ਪਈ ਹੈ, ਤੂੰ ਐਡਾ ਢੋਲ ਵਜਾਉਣੇ ਇੱਥੇ ਬੈਠਾ। ਠੀਕ ਆ, ਬੰਦ ਤਾਂ ਇਹਨੂੰ ਬਣਾ ਚੱਲ ਉੱਠ ਚੱਲ। ਭਾਵੇਂ ਮੈਂ ਗੱਲ ਕਰਾਂ, ਹਾਂਜੀ ਸਾਡੀ ਟੀਮ ਨੋ ਡਾਊਟ ਬੜੀ ਅੱਛੀ ਹੈ, ਲੇਕਿਨ ਉਹਨਾਂ ਨੂੰ ਥੋੜੇ ਜਿਹੇ ਐਟੀਕੇਟਸ ਆ ਜਾਣ ਨਾ ਤੇ ਅਸੀਂ ਮਜ਼ੀਦ ਅੱਛੇ ਹੋ ਜਾਵਾਂਗੇ। ਮੈਨੂੰ ਆਇਆ ਕੱਲ ਸਾਰੀ ਰਾਤ ਨੀਂਦ ਨਹੀਂ ਆਈ ਕਸਮੇ। ਓਏ ਤੈਨੂੰ ਐਡੀਕੇਟਸ ਆ ਗਏ ਹੁਣ? ਦੱਸਿਆ ਮੈਂ ਸਾਨੂੰ। ਉਹ ਯਾਰ ਛੁੱਟੀਆਂ ਕਿੰਨੀਆਂ ਨੇ? ਅੱਛਾ, ਐਡੀਕੇਟ ਦੇ ਵਿੱਚ ਕੀ ਹੁੰਦਾ? ਜਾਲੇ ਹੁੰਦੇ ਕਿ ਖਮਰੇ ਕੀ ਉਹ ਹੁੰਦਾ? ਯਾਰ ਮੈਨੂੰ ਇਦਾਂ ਲੱਗੇ ਕਿ ਜਿੱਦਾਂ ਉਲਟੀ ਟੈਪ ਆਂਡੀ ਹੈ ਟਿਕਟ ਸੇ ਨੂੰ। ਓਏ ਉਹ ਕਿਟਕੋ ਲੱਗੀ ਆ ਇਹਨੂੰ। ਕਹਿਣ ਦਾ ਮਕਸਦ ਹੈ ਕਿ ਯਾਰ ਅਦਾਬ ਸਿੱਖ ਲਓ, ਅਦਬ ਸਿੱਖੋ। ਜਦੋਂ ਇੱਕ ਗੱਲ ਕਰ ਰਿਹਾ ਉਹਦੀ ਗੱਲ ਸੁਣੋ, ਹਾਂਜੀ। ਦੂਸਰੇ ਦੀ ਗੱਲ ਤੁਸੀਂ ਕਰਨੀ ਹੈ ਤੇ ਅਗਲਾ ਸੁਣੇ। ਯਾਰ ਇਹ ਨਾ ਹਫੜਾ ਤਫੜੀ, ਇੱਕ ਕਲਾਸ਼ਨ ਦੋ, ਇੱਕ ਆਲਾ ਭਰਾ ਯਾਰ ਫੜ ਲੈ ਯਾਰ, ਇੱਕ ਨਾ ਗਨ ਚਲਾਈ ਹੁੰਦੀ ਸਾਰਿਆਂ ਨੇ ਯਾਰ, ਆ ਟਕ 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 ਟਕ, ਨਾ ਅਗਲੇ ਨੂੰ ਸਮਝ ਲੱਗਦੀ ਨਾ ਤੁਹਾਨੂੰ ਸਮਝ ਲੱਗਦੀ। ਯਾਰ ਮਿਹਰਬਾਨੀ ਆ ਚੀਜ਼ ਸਿੱਖੋ। ਸਹੀ ਬਾਤ। ਹੁਣ ਮੈਂ ਗੱਲ ਕਰਨੀ ਹੈ ਪੂਰੀ ਜੀ ਤੇ ਉਹ ਤੁਸੀਂ ਹੁਣ ਵਿੱਚ ਬੋਲਣਾ ਨਹੀਂ। ਠੀਕ ਹੈ ਜੀ, ਠੀਕ ਹੈ। ਉਹ ਉਮੀਦ ਹੈ ਮੇਰਾ ਆਈਡੀਆ ਜਿਹੜਾ ਨਾ ਸਾਰਿਆਂ ਨੂੰ ਪਸੰਦ ਆਏਗਾ। ਹੁਣ ਆਵਾਜ਼ ਨਾ ਆਵੇ ਕਿਸੇ ਦੀ। ਤੁਹਾਡੇ ਆਈਡੀਆ ਤੇ ਮੈਂ ਤੇ ਇੱਕ ਗੱਲ ਜਾਣਦਾ ਵਾਂ, ਇਹ ਮੈਡਮ ਜੀ ਮੇਰੀ ਗੱਲ ਲੁਕਮਾ ਜਿਹਾ ਲੈ ਲਓ ਕਿ ਸੱਜਾਦ ਜਾਨੀ ਆਫੀਸ਼ੀਅਲ ਅਗਰ ਕਿਸੇ ਸ਼ਖਸ ਦੇ ਆਈਡੀਆ ਤੇ ਖੜਾ ਵਾ, ਨੋ ਡਾਊਟ ਇਹ ਸਾਰੇ ਬਹੁਤ ਅੱਛੇ, ਇਹ ਸਾਰੇ ਇਸ ਗੱਲ ਨਾਲ ਸਹਿਮਤ ਹੋਣਗੇ। ਅੱਜ ਅਗਰ ਸੱਜਾਦ ਜਾਨੀ ਆਫੀਸ਼ੀਅਲ, ਸੱਜਾਦ ਜਾਨੀ ਟੀਮ ਮੁਸ਼ਾਇਰਾ ਇੱਥੇ ਅਗਰ ਤੁਸੀਂ ਲੈ ਕੇ ਨਾ ਉਸਤਾਦ ਜੀ ਤੋਂ ਬਾਅਦ ਪਾਨ ਫੈਸਲ, ਤੁਹਾਡੀ ਨਾ ਪੈਦ ਮਿਹਨਤ ਆ, ਇਹ ਤੁਹਾਡੀ ਮਿਹਨਤ, ਤੁਹਾਡੀ ਮਰਹੂਨੇ ਮਿਹਨਤ ਆ, ਇਹ ਤੁਹਾਡੀ ਸਾਰੀ ਕਾਵਿਸ਼ ਹੈ। ਇੱਕ ਵਾਰੀ ਜਰਾ ਕਲੈਪ ਕਰਦੇ ਪਰ
ਇਹਨੇ ਕਰੈਬ ਕਰਾ ਕੇ ਪਾਣੀ ਪੀਣਾ। ਮੇਰੀ ਨਹੀਂ ਕਾਵਸ਼, ਇਹ ਉਸਤਾਦ ਜੀ। ਲੇਕਿਨ ਜਦੋਂ ਉਹਨਾਂ ਨੇ ਤੁਹਾਨੂੰ ਮਨਾ ਕੀਤਾ ਕਿ ਨਹੀਂ ਬੋਲਣਾ, ਮੇਰੀ ਗੱਲ ਮੁਕੰਮਲ ਹੋ ਲੈਂਦੋ ਯਾਰ, ਤੇ ਉਹਨਾਂ ਦੀ ਗੱਲ ਪਲੀਜ਼ ਮੁਕੰਮਲ ਹੋ ਲੈਂਦੋ ਯਾਰ, ਮੈਂ ਨਹੀਂ ਯਾਰ, ਪਲੀਜ਼ ਯਾਰ। ਮੈਂ ਹੁਣ ਇਹ ਮਾਰਨ ਮਰਾਣ ਵਾਲਾ ਸ਼ੋਅ ਮੈਂ ਨਹੀਂ ਕਰਨਾ ਕਿ ਵੀ ਇਹਨਾਂ ਨੂੰ ਮਾਰ ਰਿਹਾ ਉਹਨਾਂ ਨੂੰ ਮਾਰ ਰਿਹਾ ਇਹ। ਮੈਂ ਹੁਣ ਕਰਨੇ ਨੇ ਸਿਚੁਏਸ਼ਨਲ ਸ਼ੋਅ, ਤੇ ਉਹਦੇ ਵਾਸਤੇ ਨਾ ਗਲਾਸ ਮੈਨੂੰ ਯਾਰ ਨੋਨੀ ਸ਼ਟ ਅਪ ਯਾਰ, ਸ਼ਟ ਅਪ। ਗਲਾਸ ਉਧਰ ਨਹੀਂ ਸੀ ਦੇਣਾ ਹੈਗਾ। ਚੁੱਪ ਕਰ ਜਾਓ, ਬੋਲੇ ਕੋਈ ਪਹਿਲਾਂ ਨਾ। ਇੱਕ ਵਾਰੀ ਪਾਣੀ ਪਿਲਾ ਦਿਓ ਸਾਰਿਆਂ ਨੂੰ। ਯਾਰ ਉਹਨਾਂ ਦੀ ਗੱਲ ਸੁਣ ਲਓ ਯਾਰ, ਪਲੀਜ਼ ਯਾਰ ਯਾਰ। ਤਾਂ ਐ ਲੱਗਣ ਡਿਆ ਜਿਵੇਂ ਰੂਸਾ ਪਾਸ ਉਤਰੀ ਯਾਰ, ਸਾਰੇ ਪਾਣੀ ਪੜਾਉਣ ਪੀਣ ਡਏ ਯਾਰ। ਪਹਿਲੇ ਭਾਈ ਦੀ ਗੱਲ ਤਾਂ ਸੁਣ ਲਓ ਪਾਣੀ ਆਇਆ ਮੈਂ ਜ਼ਿੰਦਗੀ ਦੇ ਵਿੱਚ। ਜੀ ਭਾਜੀ। ਮੈਂ ਨਾ ਸਿਚੁਏਸ਼ਨਲ ਸ਼ੋਅ ਕਰਨੇ ਆ ਨਾ, ਤੇ ਉਹਦੇ ਵਿੱਚ ਇੱਕ ਫੀਮੇਲ ਆਰਟਿਸਟ ਐਡ ਕਰਨੀ। ਲੈ ਦੱਸ ਸਹੀ ਓ ਯਾਰ ਨਵਾਂ ਹੀ ਸੋਸ਼ਲ ਲੈ ਕੇ ਆਏ ਇਹਦੇ ਨਾਲ ਹੀ ਲਾ ਦੇ ਯਾਰ। ਯਾਰ ਦੱਸੋ। ਮੈਂ ਉਹਦੇ ਵਿੱਚ ਫੀਮੇਲ ਆਰਟਿਸਟ ਐਡ ਕਰਨੀ ਹੈ। ਮੈਂ ਉਸਤਾਦ ਜੀ ਕੋਲ ਇਜਾਜ਼ਤ ਵੀ ਲਾਂਗਾ ਇਸ ਕੰਮ ਦੀ। ਮੈਂ ਉਹ ਸਿਚੁਏਸ਼ਨਲ ਸ਼ੋਅ, ਯਾਨੀ ਕਿ ਸ਼ੋਅ ਸਾਡਾ ਲੱਗੇ ਹਰ ਵਾਰੀ ਕੁੜੀ ਕਦੇ ਉਹਨੂੰ ਦਾਨਿਸ਼ ਨੂੰ ਬੰਨਣਾ ਪੈਂਦਾ, ਕਦੇ ਨੋਨੀ ਨੂੰ ਬੰਨਣਾ ਪੈਂਦਾ, ਕਦੇ ਇਹਨੂੰ ਬੰਨਣਾ ਪੈਂਦਾ ਹੈ, ਕਦੇ ਕੋਈ ਬਣ ਜਾਂਦਾ ਹੈ। ਮੈਂ ਨਹੀਂ ਬਣਾਇਆ ਕਦੀ। ਮੈਂ ਗੱਲ ਕਰ ਰਿਹਾ ਯਾਰ, ਕੋਈ ਗੱਲ ਨਹੀਂ, ਓਏ ਆਪਸ ਹੀ ਬਣਦੇ ਆ ਨਾ। ਅਗਲੀ ਵਾਰੀ ਤੂੰ। ਲੇਕਿਨ ਅਸੀਂ ਇੱਕ ਫੀਮੇਲ ਐਕਟਰ ਐਡ ਕਰਨੀ ਹੈ। ਇੱਕ ਕਰਨੀ ਪਵੇ ਸਟੋਰੀ ਵਿੱਚ, ਦੋ ਕਰਨੀਆਂ ਪੈਣ, ਅਸੀਂ ਉਹਨਾਂ ਨੂੰ ਐਡ ਕਰਨਾ। ਮੈਂ ਆਪ ਉਸਤਾਦ ਜੀ ਨੂੰ ਮਨਾਵਾਂਗਾ। लेकिन औरत आएगी कैसे, कहाँ से? ਔਰਤ ਦਾ ਅਸੀਂ ਲੇਕਿਨ ਮੈਂ ਤੁਹਾਨੂੰ ਗੱਲ ਦੱਸਾਂ- ਫੀਮੇਲ ਆਰਟਿਸਟ ਦਾ ਅਸੀਂ ਅਰੇਂਜ ਕਰ ਲਾਂਗੇ। ਹੁਣ ਆਰਟ ਚਾਹੀਦੀ ਹੈ ਫੀਮੇਲ। ਫੀਮੇਲ ਆਰਟਿਸਟ ਚਾਹੀਦੀ। ਨੋ ਕਾਲੂ ਕਰੇਗਾ ਕਾਲੂ। ਨਹੀਂ ਮੈਂ ਪੁੱਛਿਆ ਵਾ ਯਾਰ, ਹੈ ਮਤਲਬ ਕੀ? ਮੈਂ ਕਿਹੜਾ ਕਿਤੇ ਡੀਪੂ ਪਾਇਆ ਆਰਟਿਸਟਾਂ ਦਾ। ਪੁੱਛਿਆ ਹੀ ਹੈ। ਮੈਂ ਇਹ ਕਹਿੰਦੇ ਆ ਵਾ, ਜੇ ਫੀਮੇਲ ਆਰਟਿਸਟ ਚਾਹੀਦੇ ਨਾ, ਕੀ ਮਿੱਠੇ ਦਾਦੇ ਵਾਸਤੇ ਕੁਝ ਕਰਨਾ ਪੈਣਾ ਤੈਨੂੰ ਇੱਥੇ ਕੋਈ ਨਾ ਕੋਈ ਨਿਜ਼ਾਮ ਕਰਨਾ ਪੈਣਾ। यार ਮੈਨੂੰ ਹੁਣ ਮੋਟਰਸਾਈਕਲ ਕੱਢ ਕੇ ਜਾਣਾ, ਏਡੀ ਦੂਰ ਜਾਣਾ ਪੈਣਾ। ਕਿੱਥੇ ਜਾਣਾ ਤੂੰ? ਮੈਂ ਆਰਟਿਸਟ ਲੈ ਕੇ ਆਵਾਂ। ਓ ਯਾਰ ਭਰਾਵਾ, ਮੈਂ ਇਹ ਨਹੀਂ ਗੱਲ ਕਰਨ ਡਿਆ ਕਿ ਮੈਂ ਆਪ ਯਾਨੀ ਕਿ ਨਾ ਫੀਮੇਲ ਆਰਟਿਸਟ ਅਰੇਂਜ ਕਰ ਲਾਂਗਾ ਜਿਹਨੂੰ ਐਕਟ ਦਾ ਪਤਾ ਹੋਵੇ। हो गई, ਹਾਂ ਓਕੇ हो गई। कालू हाँ। सासू माँ किधर है? ਓ ਯਾਰ ਉਹ ਭਾਈ ਕੀ ਹੋ ਗਿਆ ਤੈਨੂੰ? ਰੈਮੰਡ ਗਏ ਆ ਉਹ, ਇੱਥੇ ਘਰ ਹੀ ਆ, ਉਹਨਾਂ ਨੇ ਕਿੱਥੇ ਜਾਣਾ? ਅੱਛਾ, ਉਹਦੇ ਵਿੱਚ ਹੋਣਾ ਕੀ ਹੈ ਹੁਣ ਭਲਾ? ਫੀਮੇਲ ਆਰਟਿਸਟ ਦੀ ਤੁਹਾਨੂੰ ਜ਼ਰੂਰਤ ਹੈ। ਹੁਣ ਸਟੋਰੀ ਕੀ ਹੈ ਕਿ ਉਹ ਬੜੀ ਖੂਬਸੂਰਤ ਹੋਏਗੀ, ਹਟ ਹਟ। ਤੇ ਪਰੀਨੁਮਾ ਓਏ। ਪਿੱਛੇ ਉਹ ਪਾਏ ਹੋਣਗੇ, ਪਰ ਆਪਣੇ ਉਹ ਇੰਜ ਕਰਕੇ ਉਤਰੇਗੀ ਸਟੋਰੀ ਦੇ ਵਿੱਚ। ਇੱਥੋਂ ਉੱਪਰ ਨੂੰ ਛੱਤ ਤੋਂ ਯਾਰ ਜਿੱਥੋਂ ਮਰਜ਼ੀ ਲਾਵਾਂ ਮੈਂ, ਤੈਨੂੰ ਮਸਲਾ ਕੋਈ? ਜਦੋਂ ਲਿਆਉਣ ਡੇ ਲਾਉਣਗੇ ਵੀ ਉਹੀ। ਕਿਤੋਂ ਨਾ ਕਿਤੋਂ ਤਾਂ ਉਤਰਦੀ ਹੈ ਨਾ ਸ਼ਾਇਦ। ਯਾਰ ਉਹ ਗੇਟ ਥਾਣੀ ਆ ਗਈ ਆ ਭਰਾਵਾ, ਤੁਹਾਡੇ ਦਿਲੋਂ ਉਤਰਨੀ ਹੈ, ਚੁੱਪ ਕਰੋ। ਉਹ ਗੇਟ ਥਾਣੀ ਆ ਗਈ ਏ। ਉਹ ਬੜੀ ਖੂਬਸੂਰਤ ਏ, ਉਹ ਆਪਣਾ ਸ਼ਹਜ਼ਾਦਾ ਲੱਭਣਾ ਹੀ। ਓਏ ਮੈਂ ਚੱਲਾ ਹੂੰ ਯਾਰ ਪਲੀਜ਼ ਮੈਂ ਯਾਰ, ਚੱਲਾ, ਮੈਨੂੰ ਉਹ ਲੱਭਣ ਆਈ। ਯਾਰ ਨਾ ਯਾਰ। ਦਾਨਸ਼ ਕੁੱਟਾ ਖੋਲਣ ਨੂੰ ਚੱਲਾ ਯਾਰ ਮੈਂ ਤੁਹਾਨੂੰ ਕੀ ਕਹਿਣਾ, ਜਿਹੜੀ ਮੈਂ ਸਟੋਰੀ ਕਰਨੀ ਵਿੱਚ ਲੜਕੀ ਐਡ ਕਰਨੀ ਹੈ। ਪਰਮਿਸ਼ਨ ਲੈ ਕੇ ਫੀਮੇਲ ਆਰਟਿਸਟ ਅਸੀਂ ਲੈ ਆਵਾਂਗੇ। ਕਰਾਂਗੇ। ਉਹ ਸ਼ਹਜ਼ਾਦਾ ਜਿਹੜਾ ਹੈਗਾ ਨਾ, ਹਾਂਜੀ। ਉਹ ਹੈਗਾ ਮਿੱਠਾਪੁਰੀਆ। ਲੋ ਭਾਈ ਮਾਫੀ ਦੇ ਦਿਓ। ਕਾਲੂ ਸ਼ਹਜ਼ਾਦੇ ਪਨ ਫੈਸਲ ਸ਼ੁਰੂ ਚ ਸੱਚੀ ਪੁੱਠੀ ਕਰਤੀ ਸੀ। ਮੈਨੂੰ ਅੱਜ ਸਮਝ ਲੱਗੀ ਮੇਰੇ ਵਾਲਦ ਦੀ ਗੱਲ। ਅੱਲਾਹ ਤਾਲਾ ਜਦਾ ਹੀ ਕਾਲੇ ਕਹਿੰਦਾ ਤੂੰ ਸ਼ਹਜ਼ਾਦਾ ਲੱਗੇਗਾ ਇੱਕ ਵਕਤ ਚ। ਉਹ ਬਾਲ ਦੀ ਅੱਜ ਕਹਿੰਦੇ ਸ਼ਹਜ਼ਾਦਾ ਲੱਗ ਗਈ। ਤੂੰ ਸ਼ਹਜ਼ਾਦਾ ਲੱਗਾ ਭਾਈ ਵਾਕਈ। ਭਾਈ ਜਾਣ ਤੋਂ ਮਾਫੀ ਦੇ ਦਿਓ। ਉਹਦੀ ਆਪਣੀ ਬੁੱਢੀ ਬੋਚੀ ਖਾਣੇ ਢੱਕ ਦਿੰਦੀ ਇਹਨੂੰ। ਠੀਕ ਆ, ਸ਼ਹਜ਼ਾਦਾ ਸ਼ਹਜ਼ਾਦਾ ਬਣਨਾ ਇਹਨੇ। ਪਰ ਫੈਸਲ ਤੁਸੀਂ ਇਸ ਸਟੋਰੀ ਤੇ ਕੰਮ ਕਰੋ, ਰੁਪਈਆ 100 ਭਾਵੇਂ ਵੱਧ ਲੱਗ ਜਾਵੇ, ਪਰ ਇਹ ਹਦਾਇਤ ਵਾਲੀ ਪਾਉਣੀ ਹੈ। ਕੋਈ ਹੋਰ ਸਟੋਰੀ ਸੁਣਾਓ, ਬੜਾ ਮਜ਼ਾ ਆਉਂਦਿਆ। ਕਿਉਂ ਕੀ ਗੱਲ ਤੂੰ ਇੱਧਰ ਯਾਰ ਤੂੰ ਦਾਦੀ ਮੀ ਕੋ ਬੈਠਾ ਵਾ। ਨਹੀਂ ਤੂੰ ਮਜ਼ਾ ਆਉਣ ਡਿਆ, ਤੂੰ ਇਕੱਠਾ ਵੀ ਹੋਈ ਜਾਣ ਡਿਆ ਵਾ। ਅੱਗ ਲਾ ਕੇ ਬੈਠਾ। ਮੇਰੀ ਗੱਲ ਸੁਣੋ, ਮੈਨੂੰ ਆਮਦ ਵੀ ਹੁੰਦੀ, ਮੈਂ ਫੇਰ ਵੀ ਚੁੱਪ ਆ। ਇਹ ਹੁੰਦਾ ਇੱਕ ਅੱਛਾ ਲੜਕਾ। ਤੈਨੂੰ ਮੈਂ ਕਹਿ ਰਿਹਾ ਨਾ ਕਿ ਐ ਹੁੰਦਾ ਕਸਮ ਪਾ ਕੇ ਚੁੱਪ ਰਹਿਣਾ। ਮੈਂ ਚੁੱਪ ਆ। ਯਾਰ ਮੈਨੂੰ ਨਾ ਮੇਰੀ ਗੱਲ ਸੁਣੋ, ਜਿਹੜੇ ਹਿਸਟੋਰੀਕਲ ਆਈਡੀਆਜ਼ ਨੇ ਨਾ, ਠੀਕ ਹੈ ਨਾ, ਮੈਂ ਨਹੀਂ ਕਹਿੰਦਾ ਕਿ ਮੈਂ ਹੀ ਯਾਨੀ ਕਿ ਡੇਲੀ ਸਟੋਰੀ ਕਰਨੀ ਹੈ ਇਹ ਉਹ। ਅਗਰ ਤੇਰੇ ਦਿਮਾਗ ਦੇ ਵਿੱਚ ਕੋਈ ਆਈਡੀਆ ਆਂਦਾ ਵਾ ਅੱਛਾ, ਉਹਦੇ ਅਸੀਂ ਉਹਦੀ ਸਟੋਰੀ ਬਣਾ ਲੈਂਦੇ ਆ। ਮਿੱਠੇ ਦੇ ਦਿਮਾਗ 'ਚ, ਦਾਨਿਸ਼ ਦੇ, ਇਹਨਾਂ ਦੋਵਾਂ ਦੇ ਅਸੀਂ ਉੱਤੇ ਪਿਕਚਰਾਈਜ਼ ਕਰਾਂਗੇ, ਇੱਕ ਮਜ਼ਾ ਜਿਹਾ ਸਟੋਰੀ ਲੈ ਕੇ ਮੇਰੇ ਕੋ ਇੱਕ ਆਈਡੀਆ ਹੈ ਵਾ। ਤੇਰੇ ਕੋਲ ਕੀ ਹੈ? ਮੇਰੇ ਕੋ ਇੱਕ ਆਈਡੀਆ ਵਾ ਲੈ ਕਿ ਤੁਸੀਂ ਉਹ ਭਾਈ ਬਸ ਠੀਕ ਹੈ ਯਾਰ, ਹੁਣ ਸਾਨੂੰ ਇਦਾਂ ਦੇ ਬੰਦੇ ਉਹ ਨਹੀਂ ਯਾਰ, ਸਬਰ ਕਰ ਲੈ ਯਾਰ। ਯਾਰ ਮੈਂ ਪੁਰਕਰਾ ਤੂੰ कैसे भी दौड़ेंगे घोड़ों की रेस में। ਲੈ ਰੁਪਈਆ 20 ਤੇਰੇ ਕੋਲ ਮੰਗ ਲਈਏ, ਤੇਰੇ 15-20 ਨਏ ਨਕਸ਼ ਬਣਦੇ ਆ। ਉਹ ਆਈਡੀਆ ਦੇਣ ਡਿਆ ਭਾਈ ਇਹ ਜੋ ਇਹਨਾਂ ਦੇ ਦਿਮਾਗਾਂ 'ਚ ਚੱਲਦਾ ਨਾ, ਤੁਸੀਂ ਪਿਕਚਰਾਈਜ਼ ਨਹੀਂ ਕਰ ਸਕਦੇ। ਉਹਦੇ ਮੈਂ ਦਿਮਾਗ 'ਚ ਆਈਡੀਆ ਤੇ ਸੁਣ ਲਓ ਯਾਰ। ਮੈਂ ਕਹਿ ਰਿਹਾ ਵਾਂ ਕਿ ਮੇਰੇ ਆਈਡੀਆ ਦੇ ਵਿੱਚ ਜਿਹੜਾ ਬੋਲੇਗਾ ਮੇਰੀ ਸਟੋਰੀ 'ਚ, ਉਹਨੂੰ ਡਾਇਰੈਕਟਰ ਬਾਈ ਫੈਸਲ ਰਾਮੇ, ਮੈਂ ਡਾਇਰੈਕਸ਼ਨ ਵੀ ਕਰਾਂਗਾ ਇਨਸ਼ਾਅੱਲਾ ਤਾਲਾ। ਪਰ ਇਹਨੂੰ ਹੀ ਤੁਸੀਂ ਇਧਰੋਂ ਕੱਢ ਕੇ ਤੁਸੀਂ ਸਟੇਜ ਤੇ ਕਿਉਂ ਨਹੀਂ ਸਾਨੂੰ ਪ੍ਰੈਜ਼ੈਂਟ ਮੈਂ ਤੁਹਾਨੂੰ ਦੱਸਦਾ ਨਾ, ਉਹਦੀ ਮੈਂ ਰਿਹਰਸਲ ਕਰਾਵਾਂਗਾ, ਤੁਹਾਡੇ ਕੋਲ ਟੈਨਸ਼ਨ ਨਾ ਲਓ। ਨਾਲੇ ਪਰੀ ਕਿਤੇ ਹੋਰ ਐਡਜਸਟ ਕਰੋ, ਇੱਥੇ ਸਾਡਾ ਭਾਈ ਦਿਲ ਨਹੀਂ ਮੁਤਮਿਨ। ਉਹ ਨਹੀਂ ਯਾਰ, नहीं ਮਿੱਠਾ ਨਹੀਂ। ਮਿੱਠਾ ਕਿਉਂ ਨਹੀਂ ਮੁਤਮਿਨ? ਮੈਂ ਤੈਨੂੰ ਇੱਕ ਗੱਲ ਦੱਸਾਂ, ਹਾਂ ਤੁਸੀਂ
ਸਿਰਫ ਇੱਕ ਸਕ੍ਰਿਪਟ ਮੇਰੇ ਨਾਲ ਕਰਾਓ, ਪਰੀ ਤੁਹਾਨੂੰ ਆਪ ਕਹੇਗੀ ਮਿੱਠਾ ਹੀ ਬਣਦਾ ਸੀ। ਯਾਰ ਇਹਨੇ ਭਾਈ ਮਿੱਠੇ ਨੇ ਕਹਿਣਾ ਵਾ ਪਰੀ, ਉਹਨੇ ਕਹਿਣਾ ਪਰਾ ਪਰਾ। ਸ਼ਹਿਜ਼ਾਦੇ ਦਾ ਇੱਕ ਫੇਸ ਹੁੰਦਾ ਸਡੋਲ ਫੇਸ, ਉਹ ਜਿਹੜਾ ਸਡੋਲ ਫੇਸ Yes. ਜਿਹੜਾ ਅਟਰੈਕਟ ਕਰੇਗਾ। ਪਰੀ ਆਪ ਕਹੇਗੀ ਕਿ ਹਾਂ ਐ ਸ਼ਹਿਜ਼ਾਦਾ ਹੈ, ਬਹੁਤ ਅੱਛੇ। ਮੂੰਹ ਨਾ ਬੋਲੇ ਸਾਨੂੰ ਨੀਵੇਂ ਥਾਂ ਪਾ ਲੈਣਾ। ਮੋਦੀ ਜੀ ਪਰੀ ਆ ਵੀ ਗਈ ਨਾ, ਤੇਰਾ ਹੱਕ ਨਹੀਂ ਰਹਿੰਦਾ। ਮੈਂ ਤੈਨੂੰ 500 ਰੁਪਏ ਦਿਆ ਕਰੂੰਗਾ, ਜਾ ਕੇ ਖਾ ਪੀਆ ਕਰੀ, ਇੰਜੋਏ ਕਰਿਆ ਕਰੀ। ਯਾਰ ਇਹਨਾਂ ਬੁੱਢਿਆਂ ਨਾਲ ਤੁਸੀਂ ਪਰੀ ਓਏ ਉੱਠ ਓਏ ਉੱਠ ਓਏ ਬਾਬਿਆਂ ਨਾਲ ਉਹ ਚੱਲ ਇੱਥੋਂ ਨਿਕਲ ਖੁਸਰਿਆ ਜੀ, ਚੱਲ ਭੌਜ ਇੱਥੋਂ। ਜਨਾਨਾ ਜਿਹਾ ਕਿਹਦਾ ਆ ਗਿਆ, ਤੂੰ ਲੈ ਬੁੱਢੇ ਕਹਿੰਦੇ ਉਹਨਾਂ ਨੂੰ, ਭਰਾਵਾ ਤੇਰੇ ਮਾਮਾ। ਉਹ ਚਾਚੇ ਆ ਉਹ ਚੱਲ ਦਵਾ ਇੱਥੋਂ ਚਾਚੇ ਚਾਚੇ। ਇਹ ਮਾੜੀਆਂ ਸ਼ਕਲਾਂ ਐਕਟਿਵ ਨਾ ਹੁਣ ਤੁਸੀਂ ਇਦਾਂ ਕਹਣਾ, ਪੁੱਤ ਗੱਲ ਸੁਣ ਚਾਚਾ ਆ 1 ਮਿੰਟ ਆਇਆ ਮੈਂ। ਨੋਨੀ ਜੀ ਸਾਨੂੰ ਸਾਰਾ ਹੀ ਪਤਾ ਵਾ, ਤੂੰ ਵੀ ਹਲਕੀ ਜੀ ਨਾ ਪਰੀ ਸਾਡੇ ਵਾਸਤੇ। ਬਲਕਿ ਤੂੰ ਹਰੀ ਭਰੀ ਆ। ਯਾਰ ਤੈਨੂੰ ਪਰੀ ਆਉਣ ਤੋਂ ਇਸ ਤੋਂ ਖੁਸ਼ੀ ਨਹੀਂ ਹੋਈ, ਤੇਰੇ ਆਪਣਾ ਰਿਜ਼ਕ ਬੰਦ ਹੋਣ ਡਿਆ ਵਾ। ਇਹ ਬੁੱਢੇ ਬਲੇਡਾ ਨਾ ਤੁਸੀਂ ਉਹ ਵਿਚਾਰੀ ਮਾਸੂਮ ਜੀ ਬੜੀ ਪਾਉਣ ਲੱਗੇ ਸੀ ਇਹਨਾਂ ਨੇ। ਲੈ ਯਾਰ ਭਾਈ ਫੈਸਲ ਦੀ ਗੱਲ ਸੁਣ ਲਓ, ਖੁਦਾ ਦਾ ਨਾ ਯਾਰ। ਨਹੀਂ ਕਰੀ ਜਾਓ ਯਾਰ, ਇੰਜ ਹੀ ਕਰੀ ਜਾਓ। ਪਰੀ ਆਉਣ ਦਾ ਮਸਲਾ ਤੁਸੀਂ ਤੁਹਾਡਾ ਮਕਸਦ ਅੱਗੇ ਵਧਣ ਦਾ ਹੈ ਹੀ ਨਹੀਂਗਾ। ਅੱਗੇ ਵਧੋ ਯਾਰ ਮਾੜਾ ਯਾਰ ਬੈਠੋ ਯਾਰ, ਗੱਲ ਕਰਨ ਦੇ ਲੌਜਿਕ ਕਰਨ ਦੇ ਯਾਰ, ਲੌਜਿਕ ਕਰ। ਸਾਜਲ ਲੁਕੂਸ ਟਾਕਿੰਗ ਲੱਗ ਗਿਆ ਭਾਈ। ਤੁਸੀਂ ਹੈਗੇ ਹੋ ਸਿਰਫ ਖੂਹ ਦੇ ਡੱਡੂ, ਦੂ ਦੇ ਖੱਡੂ ਆਪਾਂ। ਖੂਹ ਦੇ ਡੱਡੂ ਮੈਂਡਕ, ਜਿਹੜੇ ਸਾਰੀ ਜ਼ਿੰਦਗੀ ਉਹਨਾਂ ਨੇ ਖੂਹ 'ਚ ਰਹਿਣਾ ਹੈ। ਨਾ ਤੁਸੀਂ ਕੋਈ ਤਰੱਕੀ ਦਾ ਸੋਚਣਾ ਹੈ, ਨਾ ਤੁਸੀਂ ਕੋਈ ਆਪਣੇ ਹਿੱਟ ਸ਼ੋਆਂ ਦਾ ਸੋਚਣਾ ਹੈ। ਮੈਨੂੰ ਪਹਿਲੇ- ਉਹੀ ਟੀ ਟਾਈਮ 'ਚ ਬਹਿ ਕੇ ਤੇਰਾ ਮੂੰਹ ਇੰਜ ਆ ਤੇ ਤੇਰਾ ਇੰਜ ਆ, ਇੱਥੇ ਬਹਿ ਕੇ ਤੁਸੀਂ ਇੰਜ ਕਰ ਲੈਣਾ ਇੱਕ ਦੂਸਰੇ ਨੂੰ। ਤੇ ਮੈਂ ਸਿਚੁਏਸ਼ਨ ਜੋ ਚਾਹੁੰਦਾ ਉਹ ਮੈਂ ਕਰਨੇ ਨੇ। ਭਾਜੀ ਇਹ ਐਡੀ ਗੱਲ ਵੀ ਨਹੀਂ ਹੈਗੀ, ਦੁਨੀਆ ਇੱਥੋਂ ਲਾਹੌਰ ਜਾਂਦੀ ਕੰਮ ਕਰਨ, ਸਾਡੇ ਕੋਲ ਇੱਥੋਂ ਲਾਹੌਰੋਂ ਲੋਕ ਆਂਦੇ ਕੰਮ ਕਰਨ। ਤੇ ਮਾਹੌਲ ਬਣਾਇਆ ਪਿਆ ਫੈਸਲਾਬਾਦ ਚ ਪੂਰਾ ਨਿਜ਼ਾਮ। ਮੈਂ ਉਹੀ ਅਰਜ਼ ਕਰ ਪਤਾ ਰਿਹਾ। ਕੀ ਗੱਲ ਭਾਵੇਂ ਫੈਸਲਾ, ਮੈਨੂੰ ਤੁਹਾਡੀ ਗੱਲ ਬੜੀ ਅੱਛੀ ਲੱਗੀ ਸੱਚੀ। ਮੈਂ ਆਪ ਤੱਕ ਕਿੰਨੀ ਵਾਰੀ ਕਹਿ ਚੁੱਕਿਆ ਕਿ ਯਾਰ ਸਿਚੁਏਸ਼ਨਲ ਕਰੀਏ, ਸਿਚੁਏਸ਼ਨਲ ਐਕਟ ਚੱਲਦਾ ਹੈ। ਓਏ ਉਹ ਮੈਂ ਅੱਕ ਕੇ ਨਹੀਂ ਕਰਦਾ ਜਦੋਂ ਤੁਸੀਂ ਸਾਰੇ ਭੌਂਕਣ ਲੱਗ ਪੈਂਦੇ ਹੋ ਵਿੱਚ। ਮੈਂ ਕਦੋਂ ਪਹਿਲੇ ਇੱਕ ਬੰਦਾ ਇੰਨਾ ਕੁ ਮਾੜਾ ਡਾਇਰੈਕਟਰ ਝਾੜਦੇ ਆ ਨਾ ਯਾਰ, ਸਾਰੇ ਸੀਨੀਅਰ ਝਾੜਦੇ ਆ ਨਾ, ਲੇਕਿਨ ਤੁਸੀਂ ਵਿੱਚ ਇੰਟਰਪਸ਼ਨ ਤੋਂ। ਕੱਲ ਅਸੀਂ ਸ਼ੋਅ ਇੱਕ ਕੀਤਾ ਹੈਗਾ, ਉਹਦੇ ਚ ਸ਼ਰਾਦ ਨੂੰ ਡਾਇਰੈਕਸ਼ਨ ਦੇ ਰਹੇ ਹੋ, ਇੰਜ ਕਰ ਲਓ ਇੰਜ ਕਰ ਲਓ ਇੰਜ ਕਰ ਲਓ। ਯਾਰ ਇਸ ਤਰ੍ਹਾਂ ਨਹੀਂ ਹੁੰਦਾ, ਇੱਕ ਬੰਦੇ ਤੇ ਯਕੀਨ ਕਰ ਲਈਦਾ ਹੁੰਦਾ, ਉਹੀ ਕਰਾਏਗਾ। ਨੋਨੀ ਕਰਾਏਗਾ। ਆਹੋ ਇਹ ਪਹਿਲੇ ਵੀ ਕਰਾਂਦਾ ਓਏ ਡਾਇਰੈਕਸ਼ਨ ਉੱਥੇ ਰੋਡ ਸਟੂਡੀਓ ਦੇ ਵੀ ਉਹ ਕਰਾਂਦਾ ਵਾ ਡਾਇਰੈਕਸ਼ਨ। ਨੋਨੀ ਕਰਾਏਗਾ। ਹਾਂ ਮੈਂ ਕਰਾਂ। ਜਿੰਨੀ ਹੋ ਸਕਦਾ ਤੂੰ ਕਰਾ। ਨਾਲੇ ਭਾਜੀ ਤੁਸੀਂ ਪਰੀ ਇੱਧਰ ਚੱਲ ਏਦਾਂ ਦੇ ਮੂੰਹ ਵਾਲੇ ਨਾ ਪਾਓ। ਆਹ ਤੇ ਮੰਡੀਆਂ ਵਾਲੇ ਮੂੰਹ ਆ, 30 ਰੁਪਏ ਦਾ ਕਿਲੋ 30 ਰੁਪਏ ਦਾ ਕਿਲੋ 30 ਰੁਪਏ ਦਾ ਕਿਲੋ। ਭਾਜੀ ਸਹੀ ਗੱਲ ਹੈ ਵੈਸੇ, ਉਹ ਦੇਖੋ ਕਟਿੰਗ ਹੈਗੀ ਉਹਦੀ। ਮੈਂ ਤੈਨੂੰ ਇੱਕ ਗੱਲ ਦੱਸਾਂ, ਏਦਾਂ ਦੇ ਬੱਚੇ ਨੂੰ ਵੇਖ ਕੇ ਪਿਓ ਕਹਿੰਦਾ ਉਹ ਤੂੰ ਕਿਤੇ ਜਾਉਂਦਾ ਹੀ ਮਰ ਜਾਂਦਾ ਨਾ। ਅੱਛਾ ਯਾਰ, ਮਿੱਠਾ ਕੈਂਸਲ ਕਰੋ ਨਾ। ਉਹਨੇ ਹਾਮੀ ਭਰੀ ਹੈ ਨਾ, ਉਹਨੇ ਹਾਮੀ ਭਰੀ। ਐਨ ਲੈਣੀ ਆ। ਨਹੀਂ ਤੁਸੀਂ ਕਹਿਣ ਹੋ ਨਾ ਕਿ ਇਹ ਡਾਇਰੈਕਸ਼ਨ ਕਰੇਗਾ, ਚਲੋ ਹਾਂਜੀ। ਮੈਨੂੰ ਕਬੂਲ ਹੈ। ਤੁਸੀਂ ਭਾਵੇਂ ਨਾ ਕਹਾਣੀ ਅੱਗੇ ਵਧਾਓ। ਨਹੀਂ ਯਾਰ ਆ ਠੀਕ ਗੱਲ ਕਰਦੀ। ਨਹੀਂ ਹੁਣ ਮੈਂ ਵਧਾਵਾਂ। ਹਾਂਜੀ ਭਾਈ ਜਾਨ। ਲਓ ਜੀ ਮੈਂ ਓਏ ਭਾਈ ਮਿੱਠਾ ਗੇਟ ਦੇ ਵਿੱਚ ਖਲੋਤਾ। ਸ਼ਹਜ਼ਾਦਾ, ਆ ਭਾਈ ਸ਼ਹਜ਼ਾਦਾ, ਮਿੱਠਾ ਸ਼ਹਜ਼ਾਦਾ ਵਾ, ਪਰੀ ਆਈ ਆ ਆਪਣਾ ਸ਼ਹਜ਼ਾਦਾ ਲੱਭਣ। ਹਾਂ ਭਾਈ ਮਿੱਠਾ ਸ਼ਹਜ਼ਾਦਾ ਆਪਣੇ ਗੇਟ 'ਚ ਖਲੋਤਾ। ਉਹ ਨਹੀਂ ਉਹ ਯਾਨੀ ਉਹ ਗੱਲ ਸੁਣੀ, ਯਾਨੀ ਕਿ ਪਰੀ ਜਿਹੜੀ ਨਾ ਆਪਣਾ ਹੀਰੋ ਲੱਭਣ ਆਈ। ਹਾਂ। ਮਿੱਠਾ ਹੀਰੋ ਆ। ਮੈਂ ਯਾਰ ਆਵੇ ਭਾਈ ਮਿੱਠਾ ਸ਼ਹਜ਼ਾਦਾ ਨਹੀਂ ਕਹਿਣਾ, ਵਿਸਾਲਿਆ ਮੈਂ ਕਿਤੇ ਭਾਈ ਬਰਫ ਵਾਲਾ ਵਾ, ਸਿੱਧਾ ਕਹਾਵੇ ਸ਼ਹਜ਼ਾਦਾ ਸਲੀਮ। ਸ਼ਹਿਜ਼ਾਦਾ ਮਿੱਠਾ ਕਰ ਲੈ। ਸ਼ਹਜ਼ਾਦਾ ਮਿੱਠਾ ਖਲੋਤਾ। ਉਹ ਯਾਰ ਵੇਖਿਆ ਨਾ, ਉਹ ਤੁਸੀਂ ਆਪ ਵੀ ਮੁਤਮਈਨ ਨਹੀਂ ਹੈਗੇ ਯਾਰ। ਅਸੀਂ ਉਹ ਕਹਿਣ ਡਿਆ ਵਾ। ਇੱਕ ਮਿੰਟ ਸਾਰਾ ਕੁਝ ਛੱਡੋ। ਸ਼ਹਿਜ਼ਾਦਾ ਬਣੀ 1 ਮਿੰਟ ਦੀ। ਹੈਲੋ ਲੱਗਦਾ ਏਦਾਂ ਲੱਗਦਾ ਲਾੜਾ ਬੋਝ ਬੈਠਾ ਵਾ। ਯਾਰ ਚਲੋ ਚੱਲ ਅੱਛਾ ਯਾਰ, ਇਧਰੋਂ ਏਦਾਂ ਕਰਕੇ ਸ਼ਹਜ਼ਾਦਾ ਖਲੋਤਾ ਵਾ। ਭਾਈ ਮਿੱਠਾ ਸ਼ਹਜ਼ਾਦਾ ਨਾ, ਠੀਕ ਹੈ। ਇਧਰੋਂ ਸ਼ਹਜ਼ਾਦਾ ਖਲੋਤਾ, ਉਧਰੋਂ ਪਰੀ ਨਮੂਦਾਰ ਹੋ ਗਿਆ। ਪਰੀ ਆਈ ਹੈ ਇੰਜ ਕਰਕੇ ਚਿੰਗਾਰੀਆਂ ਜੀ ਉੱਠੀਆਂ, ਪਰੀ ਸਾਹਮਣੇ ਇੰਜ ਕਰਕੇ ਆ ਗਈ। ਯਾਰ। ਉਹ ਬੇਸਿਕ ਪਰੀ ਨਹੀਂ, ਉਹ ਲੜਕੀ ਖੂਬਸੂਰਤ ਆ, ਪਰੀਆਂ ਵਰਗੀ ਲੱਗਦੀ ਆ। ਅੱਛਾ ਉਸ ਰੂਪ ਚ ਆਈ ਨਾ। ਉਸ ਰੂਪ ਦੇ ਵਿੱਚ ਆਈ ਆ ਪਰੀ, ਉਹ ਆਪਣਾ ਹੀਰੋ ਲੱਭਣ ਆਈ। ਇਧਰੋਂ ਭਾਈ ਮਿੱਠੇ ਦੀਆਂ ਅੱਖਾਂ 4 ਹੋਈਆਂ। ਅੱਖਾਂ ਉਹਨੇ ਚਾਰ ਕੀਤੀਆਂ। ਅੱਖਾਂ 4 ਹੋ ਗਈਆਂ, ਦੋਵਾਂ ਨੇ ਇੱਕ ਦੂਸਰੇ ਨਾਲ ਬੜੇ ਗੌਰ ਨਾਲ ਵੇਖਿਆ। ਭਾਈ ਮਿੱਠੇ ਨੇ ਦੋਵੇਂ ਹੱਥ ਅੱਗੇ ਏਦਾਂ ਵਧਾਏ ਆ, ਹਾਂ ਪਰੀ ਨੇ ਮਾੜਾ ਜਿਹਾ ਹੱਥ ਪਿੱਛੇ ਕੀਤਾ ਵਾ, ਹਾਂ। ਪਿਸਟਲ ਕੱਢਿਆ ਵਾ ਤੇ ਭਾਈ ਮਿੱਠੇ ਦੇ ਫਾਇਰ ਮਾਰ ਕੇ ਤੇ ਆਪ ਬਾਹਰ ਚਲੇ ਗਈ। ਉਹ ਭਾਈ ਮਿੱਠੇ ਮਰੇ ਤੇ ਵੀ 2-3 ਕਿੱਕਾਂ ਮਾਰ ਕੇ ਤੇ ਆਪ ਬਾਹਰ। ਓਕੇ ਕਰੋ ਸਟੋਰੀ। ਮੈਨੂੰ ਬਹੁਤ ਪਸੰਦ ਆ। ਕਿਉਂ ਜੀ? ਹਿੱਟ ਹਾਂ ਨਾਨਸ਼ ਓਕੇ ਹਿੱਟ। ਨਹੀਂ ਪਰੀ ਮੇਰੇ ਫੈਰ ਮਾਰ ਕੇ ਚਲ ਗਈ। ਪਰੀ ਕੋ ਕਾਕ ਦੀ ਸ਼ਿਕਾਰੀ ਹਸੀਨਾ ਸੀਗੀ। ਯਾਰ ਸਟੋਰੀ ਆ ਯਾਰ ਸਾਲਿਆ ਵੀ ਮੈਂ ਉਹ ਆਪਣੇ ਪਿਓ ਦਾ ਮਰੇ ਪਿਓ ਦਾ ਬਦਲਾ ਲੈਣਾ ਮੇਰੇ ਕੋਲ। ਉਹਦਾ ਮਤਲਬ ਜ਼ਿੰਦਾ ਬੰਦੇ ਨਾਲ ਨਹੀਂ ਨਾ ਮੁਹੱਬਤ ਚਲਾ ਸਕਦੀ। ਯਾਰ ਉਹਦੀ ਰੂਹ ਨਾਲ ਪਿਆਰ ਕਰੇਗੀ। ਵੇਖੋ ਗਟਰ 'ਚ ਡਿੱਗ ਕੇ, ਕਿਸੇ ਖਾਈ 'ਚ ਡਿੱਗ ਕੇ, ਨਾਲੇ 'ਚ ਡਿੱਗ ਕੇ, ਗੱਡੀ 'ਚ ਵੱਜ ਕੇ ਵੀ ਮਰਨਾ ਹੀ ਆ। ਉਹ ਪਰੀ ਦੇ ਹੱਥੋਂ ਮਾਰ ਤੈਨੂੰ ਨਾਲੇ ਟੌਰ ਬਣੇਗੀ। ਨਾਲੇ ਤੁਸੀਂ ਤਾਂ ਗਟਰ 'ਚ ਡੇ ਕੇ ਮਰੇ, ਤੁਸੀਂ ਮਜ਼ੀਦ ਸੈੱਟ ਹੋ ਗਏ। ਅਸੀਂ ਤਾਂ ਸੈਟਿੰਗ ਹੀ ਸਾਡੇ ਨਾਲੇ ਹਿਸਾਬ ਦੀ। ਮਿੱਠੇ ਹਿੱਟ ਹੋਣ ਵਾਸਤੇ ਕੰਮ ਕਰਨਾ ਪੈਣਾ ਤੈਨੂੰ। ਇਹ ਤੈਨੂੰ ਰੋਲ ਅਦਾ ਕਰਨਾ ਪੈਣਾ। ਅੱਛਾ ਫੈਰ ਵੱਜ ਗਿਆ ਫੇ
ਉਹ ਬਚ ਗਿਆ, ਫੈਰ ਬਚ ਗਿਆ, ਮੇਰੀ ਹਲਕੀ ਜਿਹੀ ਬਨੈਣ ਪਾਟੀ ਹੈ, ਮੈਂ ਉੱਠਿਆ, ਮੈਂ ਉੱਥੇ ਮਲਮ ਲਾਈ ਹੈ, ਥੋੜੀ ਜਿਹੀ ਪਟਕੜੀ ਮਲੀ ਆ, ਮੈਂ ਘਰ ਜਾ ਕੇ ਜੂਸ ਪੀਤਾ, ਮੰਮੀ ਮੇਰੀ ਕਹਿੰਦੀ ਗੋਲੀ ਕਢਾ ਲਈ, ਇੰਨੇ ਕਰਕੇ ਮੈਨੂੰ ਗੋਲੀ ਕੱਢ ਕੇ ਦਿੱਤੀ ਹੈ, ਮੈਂ ਗੋਲੀ ਕੱਢ ਕੇ ਜਾ ਕੇ ਕਬਾੜੇ ਨੂੰ ਵੇਚ ਕੇ 700 ਰੁਪਏ ਜੇਬ 'ਚ ਪਾਇਆ। ਪਰੀ ਦੀ ਕਾਲ ਹੈ, ਕਿੱਦਾਂ ਗੋਲੀ ਦਾ ਕੀ ਬਣਿਆ, ਮੈਂ ਗੋਲੀ ਵੇਚ ਬੈਠਾ। ਉਹ ਯਾਰ ਡਾਇਰੈਕਟਰ ਮੈਂ ਵਾਂ ਯਾਰ। ਡਾਇਰੈਕਟ ਤੂੰ ਚੱਲ, ਤੂੰ ਪਹਿਲੇ ਸੀ 'ਚ ਪਰੌਣਾ ਪਾਤਾ ਹੀ, ਪਤਾ ਮਾਰਤਾ ਵਾ ਭਾਈ ਫੈਸਲ ਨੂੰ ਦੱਸੋ ਯਾਰ ਮੈਨੂੰ ਤਾਂ ਸਮਝ ਆਉਂਦੀ ਕਿ ਕਿਉਂ ਕਿਹੜੀ ਗੋਲੀ ਵੱਜਣੀ ਜਿਹਦੇ ਨਾਲ ਬਣਿਆ ਨਹੀਂ ਪਟਣੀ ਮਿੱਟੇ। ਉਹ ਵੀ ਉਹ ਕਿਹੜੀ ਪਰੀ ਜਿਹੜੀ ਆ ਕੇ ਪਿਸਟਲ ਕੱਢ ਲਿਆ ਉਹਨੇ? ਹਾਂ ਤੇ ਠੀਕ ਹੈ, ਡੱਬ ਗੱਲ। ਦੱਸ ਯਾਰ। ਯਾਰ ਭਾਈ ਫਿਰ ਜਦੋਂ ਡਾਇਰੈਕਟਰ ਬਣਾਇਆ ਤੇ ਮੰਨਣੀ ਵੀ ਤੇ ਪੈਣੀ ਕਿ ਨਹੀਂ? ਠੀਕ ਆ, ਅਸੀਂ ਤੇਰੀ ਮੰਨਾਂਗੇ। ਸਟੋਰੀ ਤੇ ਸਟਾਰਟ ਤੇ ਹੀ ਤੂੰ ਹੀਰੋ ਮਾਰਦਾ ਪਿਆ ਜੀ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਤੂੰ ਪਹਿਲੇ 3-4 ਮਿੰਟਾਂ 'ਚ ਹੀਰੋ ਪੜੋਕ ਕਰਤਾ ਵਾ, ਬਾਕੀ 1.5 ਘੰਟੇ ਦੀ ਫਿਲਮ 'ਚ ਕੀ ਕਰੇਗਾ? ਆਲੂ ਛੋਲੇ ਵੇਚੇਗਾ? ਯਾਰ ਮੈਂ ਤੇਰਾ ਸਟੋਰੀ ਚੇਂਜ ਕਰ ਲੈਣਾ। ਹਾਂ ਇਦਾਂ ਕਰ। ਏਦਾਂ ਕਰਕੇ ਭਾਈ ਮਿੱਠਾ ਭਾਈ ਸ਼ਹਜ਼ਾਦਾ ਖਲੋਤਾ ਵਾ। ਉਹ ਭਾਈ ਸ਼ਹਜ਼ਾਦਾ ਕੀ ਸਾਰਾ ਤੂੰ ਭਾਈ ਸ਼ਹਜ਼ਾਦੇ ਕੋ ਕੰਮ ਕਰਨ ਡਿਆ ਵੀ ਭਾਈ ਸ਼ਹਜ਼ਾਦੇ ਦੀ ਛੁੱਟੀ ਕਰਦਾ। ਭਾਈ ਸ਼ਹਜ਼ਾਦੇ ਨੇ ਕੀ ਮਨਿਆਰੀ ਵਾਲੀ ਦੁਕਾਨ ਦੇ ਅੱਗੇ ਫੱਟਾ ਲਾਇਆ। ਪੈਸੇ ਆ ਤਾਂ ਸ਼ਹਜ਼ਾਦਾ ਸਲੀਮ ਸ਼ਹਿਜ਼ਾਦਾ ਇਹ ਮਿੱਠਾ ਖਲੋਤਾ ਵਾ, ਉਧਰੋਂ ਭਾਈ ਫੈਸਲ ਪਰੀ ਆਈ ਆ, ਦੋਵਾਂ ਦੀਆਂ ਅੱਖਾਂ ਜੱਖਾਂ ਪਈਆਂ ਵਾ, ਅੱਖਾਂ 4 ਹੋਈਆਂ ਵਾ। ਇੰਜ ਕਰਕੇ ਭਾਈ ਮਿੱਠੇ ਨੇ ਹੱਥ ਅੱਗੇ ਕੀਤੇ, ਉਹਨੇ ਪਰੀ ਨੇ ਵੀ ਦੋਵੇਂ ਹੱਥ ਅੱਗੇ ਕਰਕੇ ਇੱਕ ਕਲੀਨ ਜੇ ਤੇ ਖੜਾ ਕੀਤਾ। ਬੇਟਾ ਸਕੈਚ ਬਣਾ ਦੇ ਇੰਚ। ਇੰਜ ਕਰਕੇ ਕਲੀਨ ਉੱਡਿਆ ਵਾ ਇਹ ਗਰਾਊਂਡ ਚੋਂ ਗਰਾਊਂਡ ਚੋਂ, ਇੱਥੋਂ ਕੋਈ 70-80 ਮੰਜ਼ਲਾਂ ਕਲੀਨ ਉੱਤੇ ਚਲਾ ਗਿਆ। ਓਹੋ ਤੇ ਪਰੀ ਨੂੰ ਕਹਿੰਦਾ ਮਿੱਠਾ ਰੋਕ ਮੈਂ 1 ਮਿੰਟ ਵਾਸ਼ਰੂਮ 'ਚ ਹੋ। ਇੰਜ ਕਰਕੇ ਕਲੀਨ 70-80 ਮੰਜ਼ਲਾਂ ਉੱਤੇ ਇੰਜ ਸਮਾਨਾਂ 'ਚ ਘੁੰਮਣ ਡਿਆ। ਬੇਟੇ ਨੇ ਐ ਕਰਕੇ ਮੋਬਾਈਲ ਕੱਢਿਆ ਵਾ, ਘਰ ਫੋਨ ਕੀਤਾ, ਉਹਨੇ ਕਿਹਾ ਮੈਂ ਲੇਟ ਹੋਣਾ, ਆਉਣ ਨੂੰ ਸਵਾ ਦੀ। ਪਰੀ ਇਹਨੂੰ ਕਲੀਨ ਤੇ ਡਾ ਕੇ ਜਾ ਰਹੀ ਹੈ ਤੇ ਉਹਨੂੰ ਕਹਿ ਰਿਹਾ ਇਹਦੇ ਤੇ ਜਾਮੇ ਤਰ੍ਹਾਂ ਸਾਈਡ ਤੇ ਬਸਤਾ ਲਵਾ। ਯਾਰ ਕੀ ਬਾਤ ਕਰ ਰਹਾ ਹੈ ਤੂੰ? ਉਸਕੇ ਇੰਜ ਕਰਕੇ ਉੱਡਿਆ, ਕਾਰਪੇਟ ਤੇ ਇੰਜ ਉੱਡਿਆ, ਤਕਰੀਬਨ 500 ਫੁੱਟ ਗਿਆ ਤੇ ਉੱਥੋਂ ਫੋਨ ਕਰਕੇ ਸ਼ਾਦ ਨੂੰ ਕਹਿ ਰਿਹਾ, ਸ਼ਾਦ ਗੱਡੀ ਨੂੰ ਸਲਮ ਵੱਜਾ। ਟਰੈਕਰ ਆ ਰਿਹਾ ਦਾ ਮੈਸੇਜ। ਹਲੇ ਇੰਜ ਕਰਕੇ ਉੱਡੇ ਹੀ ਆ 15-16 ਫੁੱਟ ਤੇ ਪੁੱਛੀ ਜਾਵੇ ਆਪਾਂ ਉਤਰਨਾ ਕਿਤੇ ਆ। ਪਰੀ ਨੇ ਮਾੜਾ ਜਿਹਾ ਹੀ ਇੰਜ ਕਰਕੇ ਕਲੀਨ ਢਾਇਆ ਵਾ, ਤੈਨੂੰ ਪਿੱਛੇ ਨੂੰ ਮੂੰਹ ਕਰ ਕਰਕੇ ਕਹਿੰਦੀ ਚੁੱਕੋ ਅੱਗੋਂ ਚੁੱਕੋ। ਵੀਲਰ ਪਰੀ ਨੇ ਇੰਜ ਕਰਕੇ ਕਲੀਨ ਉਡਾਇਆ, ਮਿੱਠਾ ਕਹਿੰਦਾ ਮੇਰੇ ਸੋਹਰਿਆਂ ਨੂੰ ਗੱਡੀ ਜ਼ਰਾ। ਉਧਰ ਉਹਨੇ ਕੱਢਿਆ ਤੇ ਉਧਰ ਥੁੱਕ ਚੜਿਆ। ਚੱਲ ਯਾਰ ਨਹੀਂ ਯਾਰ ਫਿਲਮ ਤੋਰ ਯਾਰ। ਅੱਛਾ ਇੰਜ ਸਟੋਰੀ ਕਰਕੇ ਕੋਈ 70-80 ਮੰਜ਼ਲਾਂ ਇੰਜ ਕਲੀਨ ਅਸਮਾਨਾਂ 'ਚ ਉੱਡ ਰਿਹਾ। ਇੱਕ ਹੱਥਾਂ 'ਚ ਹੱਥ ਜਿਹੜੇ ਤੁਸੀਂ ਪਰੀ ਦੇ ਪਵਾਏ ਆ ਨਾ, ਰੁਪਿਆ 200 ਵੱਧ ਲੈਣ ਦੀ, ਹੱਥ ਤੇਰਾ 5 ਮਿੰਟ ਹੱਥਾਂ 'ਚ ਹੀ ਰਹਿਣ ਦੇ। ਬੇਗੈਰ ਹੋਤਾ ਇੰਜ ਹੱਥਾਂ ਦਾ ਬਗੈਰਤਾ ਆਦਮੀ, ਜਦੋਂ ਉਹਦੀ ਪਰੀ ਨੂੰ ਤਰਾਜ ਤੂੰ ਕਦੋਂ ਬਗੈਰਤਾ ਕਹਿੰਦਾ ਦੇ ਮੈਂ ਤੇ ਨਾ ਕੁਝ ਨਹੀਂ ਆਇਆ, ਤੂੰ ਉਧਰ ਜਾ ਕੇ ਪਰੀ ਵੱਲ ਦੇਖ ਕਿੰਨੀ ਖੁਸ਼ ਆ। ਅੱਛਾ ਯਾਰ ਹਾਂ ਇੰਜ ਕਰਕੇ ਹੱਥਾਂ 'ਚ ਹੱਥਾਂ ਇੱਕ ਮਿੰਟ ਠਹਿਰੀ। 70-80 ਮੰਜ਼ਲਾਂ ਕਲੀਨ ਉੱਤੇ ਆ। ਤੇ ਮਿੱਠਾ ਕਹਿੰਦਾ ਓਏ ਜੁੱਤੀ ਕਿੱਧਰ ਗਈ ਮੇਰੀ? ਕਲੀਨ ਤੋਂ ਡਿੱਗ ਗਈ ਹੋਣੀ ਥੱਲੇ ਯਾਰ। ਯਾਰ ਇੰਜ ਕਰਕੇ 70-80 ਮੰਜ਼ਲਾਂ ਅਸਮਾਨਾਂ 'ਚ ਕਲੀਨ, ਹੱਥਾਂ 'ਚ ਹੱਥ। ਹਾਏ ਤੇ ਪਰੀ ਨੂੰ ਕਹਿ ਰਿਹਾ ਹੌਲੀ ਕਰ ਮੇਰੇ ਕੱਪੜੇ, ਉਹ ਮੇਰੇ ਕੱਪੜੇ ਪਾੜ ਦੇ। ਹਾਂ ਇਹ ਗੱਲ ਯਾਰ ਇੰਜ ਕਰਕੇ 70-80 ਮੰਜ਼ਲਾਂ ਉੱਤੇ ਹਾਏ। ਹਵਾ ਇੰਜ ਚਾਰੋਂ ਪਾਸਿਓਂ ਪੈ ਰਹੀ ਆ। ਹਾਂ ਦੇਖਾ ਤੇ ਮਿੱਠੇ ਨੇ ਐ ਸਵਾਰ ਨੂੰ ਰੱਖਿਆ, ਇੰਜ ਪਰੀ ਦਾ ਫੜਿਆ ਇੰਜ ਕਰਕੇ। ਯਾਰ ਭਾਈ ਆ ਯਾਰ ਬਸ ਤਸੱਵਰ ਦੇ ਵਿੱਚ ਮੈਂ ਗਵਾਚ ਗਿਆ ਵਾ। ਇੰਜ ਕਰਕੇ ਮਜ਼ਾ ਬੜਾ ਆਉਣ ਡਿਆ। 70-80 ਮੰਜ਼ਲਾਂ ਉੱਤੇ ਭਾਈ ਮਿੱਠਾ ਘੁੰਮ ਰਿਹਾ। ਐ ਤੂੰ ਪਰੀ ਦੇ ਹੱਥ ਚਾਮ ਦਾ ਹਲਕੇ ਹਲਕੇ ਨਾਖੂਨ ਵਧੇ ਆ। ਆਪਣੇ ਵੀ ਚਾਵਲਾ ਇਹਨਾਂ ਨੂੰ ਧਵਾ ਤੇ ਲੱਗਦਾ ਪੌਣਾ ਘੰਟਾ ਟਿਕਿਆ ਤੇ ਪੱਖੀ ਚੱਲ ਗਿਆ। ਪਰੀ ਦੇ ਹੱਥਾਂ 'ਚ ਹੱਥ ਪਾ, ਉਹ ਤੂੰ ਪਾਥੀ ਵਾਲੇ ਹੱਥਾਂ 'ਚ ਹੱਥ ਪਾ ਜਾ ਕੇ। ਯਾਰ ਇੰਜ ਕਰਕੇ ਭਾਈ ਮਿੱਠੇ ਨੇ ਹੱਥ ਓਏ ਹੋਏ ਇੱਕ ਮਿੰਟ ਹੋਰ ਰੈਗਲਿੰਗ 'ਚ ਵੜ ਜਾਂਦਾ। ਫੜ ਲੈ ਹੱਥ ਫੜ ਲੈ ਹੱਥ ਫੜ ਲੈ। ਇੱਕ ਮਿੰਟ ਹੱਥ ਫੜਾਓ। ਹੱਥ ਬੜੇ ਆ। ਪਰੀ ਨੂੰ ਭਾਈ ਮਿੱਠੇ 'ਚ ਭਰਾ ਨਜ਼ਰ ਆਉਣ ਡਿਆ। ਓਏ ਯਾਰ ਹੀਰੋ ਯਾਰ ਤੂੰ ਯਾਰ ਉਹ ਭਰਾ ਨਜ਼ਰ ਆਉਣਾ ਸੀ, ਮੇਰੀ ਅੱਖਾਂ 'ਚ ਭਰਾ ਨਜ਼ਰ ਆਉਣੀ, ਬਿਲਕੁਲ ਪਿੱਛੇ ਖੜਾ ਸੀ। ਨਹੀਂ ਭਰਾ ਪਰੀ ਭਰਾ ਜੋੜਾ ਹੁੰਦਾ, ਪਰੀ ਭਰਾ ਪਰੀ ਭਰਾ ਪਰੀ ਤੇ ਪਰਾ ਪਰੀ ਭਰਾ। ਮਿਸਿਸ ਭਰਾ। ਅੱਛਾ ਇੱਕ ਮਿੰਟ ਹੱਥ ਫੜਾਓ। ਇੰਜ ਹੱਥ 'ਚ ਹੱਥ ਪਏ ਆ। ਹਾਏ ਭਾਈ ਮਿੱਠੇ ਤੇ ਪਰੀ ਨੂੰ ਗੁੱਸਾ ਜਿਹਾ ਚੜਿਆ ਵਾ। ਉਹਨੇ ਇੱਕ ਮਿੰਟ ਗੁੱਸਾ ਕਰੋ ਚੜਿਆ ਕੋਈ ਹਰਕਤ ਕਰਤੀ ਹੋਣੀ ਇਦਾਂ ਦੀ। ਯਾਰ ਮੈਂ ਅਗਲੇ ਪੀਣੀ ਦਾ ਸਿਗਰਟ ਲਾਤਾ, ਗੁੱਸਾ ਕਰੋ ਚੜ ਗਿਆ। ਇੰਜ ਕਰਕੇ ਭਾਈ ਮਿੱਠੇ ਨੇ ਹੱਥਾਂ 'ਚ ਹੱਥ ਪਾ ਕੇ ਕਿਹਾ ਪਰੀ ਨੂੰ, ਇੱਕ 200 ਰੁਪਏ ਟੁੱਟਾ ਹੈ। ਨਾ ਕਰੋ ਯਾਰ। ਓਏ ਉਹ ਕਮੇਟੀ ਵਾਲੀ ਦੀ ਕੁੜੀ ਆ ਵੀ ਮੈਨੂੰ 200 ਦੇਣ ਲਈ ਆ। ਨਾਨ ਟਿੱਕੀ ਨਹੀਂ ਖਾਂਦਾ ਹੁੰਦਾ। ਯਾਰ ਉਹ ਗੱਲਾਂ ਪਰੀ ਦੇ ਕਿਹਦੇ ਖਾਇਦਾ ਚੱਲ ਯਾਰ ਕਲੀਨ ਦਾ ਹੱਥ ਆ ਯਾਰ ਇੰਜ ਕਰਕੇ ਭਾਈ ਮਿੱਠੇ ਨੇ ਹੱਥਾਂ 'ਚ ਹੱਥ ਪਾ ਕੇ ਕਿਹਾ, ਹਾਂ ਆ ਮੇਰੇ ਡੋਰ ਫਿਰ ਗਈ ਆ। ਵੀ ਯਾਰ ਮੈਨੂੰ ਕੋਈ ਗੱਲ ਦੱਸ, ਪਰੀ ਦੀ ਜੇਬ ਦੇ ਵਿੱਚ ਗਿੱਛ ਸੀਗੀ? ਕੋਤੇ ਰੁਦੇ ਯਾਰ ਨਹੀਂ
ਓਏ ਅਸਮਾਨਾਂ ਤੇ ਉੱਡਣ ਡਈ ਨੇ ਤੂੰ ਇਹ ਦੇਖ ਲੈ ਇਹਦੇ ਹਿਸਾਬ ਨਾਲ ਭਲਾ ਕੀ ਹੈ ਪਰੀ ਇਹ ਟੈਂਕੀਆਂ ਟੱਪਦੀ ਉਹ ਤਾਂ ਜਾ ਹੀ ਨਹੀਂ ਸਕਦੀ ਬਸ ਉਹ ਯਾਰ ਇੰਜ ਕਰਕੇ ਭਾਈ ਮਿੱਠੇ ਨੇ ਹੱਥ ਫੜ ਕੇ ਕਿਹਾ ਪਰੀ ਨੂੰ, ਬਾਜੀ ਮੈਨੂੰ ਇੱਥੇ ਹੀ ਲਾ ਦੇ। ਉਹ ਯਾਰ ਪਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ। ਪਤਾ ਕੀ ਗੱਲ ਆ ਹਲੇ ਬਾਜੀ ਭਰੀ ਆ ਇਹ ਜਦੋਂ ਹੱਥ ਛੁੱਟਦਾ ਉਦੋਂ ਬਾਜੀ ਹੁੰਦੀ ਹੈ, ਜਦੋਂ ਹੱਥ ਛੱਤ ਪੈਂਦਾ ਫਿਰ ਭਰੀ ਹੁੰਦੀ ਹੈ। ਅੱਛਾ ਚੱਲ ਯਾਰ ਉਹਨਾਂ ਦੇ ਵਿਆਹ ਤੋਂ ਪਹਿਲੇ ਭੈਣ ਭਰਾ ਹੀ ਹੁੰਦੇ ਜੀ ਜਿੱਦਾਂ ਤੂੰ ਮੈਨੂੰ ਅੱਛਾ ਲੱਗਣ ਡਿਆ ਨਾ ਅਗਰ ਤੇਰੇ ਹੱਥ ਵਾਸ ਹੁੰਦਾ ਅਗਰ ਤੇਰੇ ਦਿਲ ਚ ਕੋਈ ਮੁਨਾਫਕਤ ਹੁੰਦੀ ਤੂੰ ਮੇਰਾ ਹੱਥ ਇੱਕੋ ਵਾਰੀ ਪਾਉਣਾ ਤੂੰ ਬਾਰ-ਬਾਰ ਹੱਥ ਪਾਉਣਾ ਚੱਲ ਯਾਰ ਕਲੀਨ ਟਾਈ ਯਾਰ ਜਾ ਫਿਰ ਪੁਆਈ ਜ਼ਰਾ ਇੰਜ ਕਰਕੇ ਭਾਈ ਮਿੱਠੇ ਨੇ ਪਰੀ ਦੇ ਹੱਥਾਂ 'ਚ ਹੱਥ ਪਾ ਕੇ ਕਿਹਾ, ਤੁਹਾਡਾ ਸੂਟ ਆ ਜਾਏਗਾ ਮੈਨੂੰ। ਓਹੋ ਯਾਰ ਇੱਕ ਮਿੰਟ ਠਹਿਰੀ ਵੀ ਪਰੀ ਦਾ ਸੂਟ ਪਾ ਕੇ ਮੈਂ ਚੁਗਲੀ ਗਾਉਣੀ ਹੈ ਮੈਂ ਲੇਡੀ ਸੂਟ ਕਾ ਤੋਂ ਪਾਣਾ ਮੈਂ ਹਾਜੀ ਨਾਨੂ ਆ ਯਾਰ ਚੱਲ ਉਹਨੇ ਡਾਂਸ ਨਹੀਂ ਕਰਨਾ ਹੁੰਦਾ। ਕੋਈ ਗੱਲ ਨਹੀਂ। ਯਾਰ ਇੰਜ ਕਰਕੇ ਭਾਈ ਮਿੱਠੇ ਨੇ ਹੱਥ 'ਚ ਹੱਥ ਪਾ ਕੇ ਕਿਹਾ, ਸੱਜਾ ਇਸ਼ਾਰਾ ਤੇ ਬਾਲ ਤੇ ਬਾਹ ਤਾਂ ਦੇ यार उसकी बात सुन लो यार, वो कौन भौंक रहा है बदतमीज। चलो ਉਧਰ ਮੁੜਨਾ ਨਹੀਂ ਪੈਂਦਾ ਯਾਰ ਉਹ ਯਾਰ ਸ਼ਰਮਾਉਣਾ ਨਹੀਂ ਇੰਜ ਕਰਕੇ ਹੱਥ 'ਚ ਹੱਥ ਪਾ ਕੇ ਕਿਹਾ ਭਾਈ ਮਿੱਠੇ ਨੇ, ला के ਯਾਰਾ ਹੁਣੀ ਤੁਸੀਂ ਕੀ ਕਹਿ ਘਟੇ ਸੀ? ਯਾਰ ਮਿੱਠੇ ਦੇ ਹੱਥ ਪੈਰਾਂ ਤੋਂ ਖੁਦਾ ਦਾ ਨਹੀਂ ਹੱਥ ਪੈਣ ਦੇ ਤੇ ਪੈਲਾਂ ਦੋ ਜੇ ਮੇਰਾ ਹੱਥ ਪੈ ਗਿਆ ਨਾ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਹੱਥ ਪੈ ਲੈਣ ਦਿਓ ਬਸ 70-80 ਮੰਜ਼ਲਾ ਜਦੋਂ ਭਾਈ ਮਿੱਠੇ ਨੂੰ ਉੱਤੇ ਲੈ ਕੇ ਗਈ ਹਵਾਵਾਂ 'ਚ, ਹਾਂ ਕਾਂ ਨੇ ਬੈਠੀ ਕੀਤੀ ਮੱਥੇ ਤੇ ਮਿੱਠੇ ਦੇ ਤੇ ਜੋ ਪਰੀ ਨੇ ਭਲਾ ਕੀ ਕੀਤਾ ਪਰੀ ਵੀ ਉਧਰ ਦੀ ਸੀਗੀ ਉਹਨੇ ਉਹ ਹਾਂ ਕੀ ਹੋ ਗਿਆ ਲੱਪਾ ਉਹ ਯਾਰ ਇੰਜ ਕਰਕੇ 70-80 ਮੰਜ਼ਲਾ ਜਦੋਂ ਉੱਤੇ ਗਿਆ ਹੱਥਾਂ 'ਚ ਹੱਥ ਪਏ, ਇੰਜ ਕਰਕੇ ਬਗਲਾ ਮੂੰਹ ਚ ਫਸ ਗਿਆ। ਔਰ ਮੈਨੂੰ ਦੂਰੋਂ ਇੰਜ ਲੱਗਣੇ ਮੈਂ ਸ਼ਵਾਰਮਾ ਖਾਣ ਡਿਆ ਹਨਾ ਮਿੱਠੇ ਬੜੀ ਕੈਂਸਲ ਕਰਾ ਲਾ ਤੂੰ ਆਪਣੇ ਨੂੰ ਤੇਰੀ ਮਿਹਰਬਾਨੀ ਨਹੀਂ ਇੱਕ ਵਾਰੀ ਮੇਰਾ ਹੱਥ ਪੈਣ ਦਿਓ ਤੁਹਾਨੂੰ ਪਰੀ ਦੱਸੇਗੀ ਹਾਂ ਇੰਜ ਕਰਕੇ 70-80 ਮੰਜ਼ਲਾ ਉੱਤੇ ਇੱਕ ਮਿੰਟ ਓਏ ਆਵਾਜ਼ ਮੈਨੂੰ ਪੜਪੜ ਕਰਦੇ ਹੱਥਾਂ 'ਚ ਹੱਥ, हाय ਅੱਖਾਂ 'ਚ ਅੱਖਾਂ ਪਾ ਕੇ ਕਿਹਾ, ਪਿਆਰ ਕੀ ਕੁਰਬਾਨੀ ਦੀ ਖੱਲ ਮੈਨੂੰ ਦੇਣੀ ਪਰੀ ਦੀ ਟੀਮ ਸੀਗੀ ਉਹਦੇ ਭੂਬਾ ਮਤ ਮੱਕ ਮਰੇ ਨਹੀਂ ਪਰੀ ਨੂੰ ਖੱਲ ਕਦੋਂ ਦੇਣੀ ਉਹ ਯਾਰ ਤੂੰ ਮੰਗੀ ਉਹਦੇ ਕੋਲੋਂ ਚੱਲ ਯਾਰ ਇੱਕ ਮਿੰਟ ਦੀ ਗੱਲ ਸੁਣ ਕੀ ਲੈਣਾ ਓਏ ਹਰੀ ਭਰੀ ਦਾ ਮੈਨੂੰ ਦੱਸ ਦੇ ਉਹ ਭਾਈ ਹਲੇ ਉੱਡੋ ਤੇ ਸਹੀ ਮਾੜਾ ਜਿਹਾ ਉਹ ਸਮਾਨ ਉੱਡਣ ਦੇਣ ਹੀ ਡੇ ਤੂੰ ਮੇਰੀ ਗੱਲ ਸੁਣ ਮੇਰੇ ਕੋਲ ਕੋਈ ਥੱਲੇ ਹਰਕਤ ਕਰਾ ਲਾ ਉੱਤੇ ਨਾ ਲੈ ਕੇ ਜਾ ਇੰਜ ਕਰਕੇ ਕਲੀਨ ਤੇ ਪੈਰ ਰੱਖਿਆ ਵਾ, ਕਲੀਨ 70-80 ਮੰਜ਼ਲਾ ਉੱਤੇ ਹੱਥਾਂ 'ਚ ਹੱਥ ਅੱਖਾਂ 'ਚ ਅੱਖਾਂ ਪਾ ਕੇ ਭਾਈ ਮਿੱਠੇ ਨੇ ਕਿਹਾ, कितने सैड ते ला, मैनू तेनू पता भी है शुगर ਦੇਖ ਲੈ ਯਾਰ ਕਲੀਨ ਨਹੀਂ ਯਾਰ ਪਤਾ ਕੀ ਗੱਲ ਆ ਕਲੀਨ ਬਾਅਦ ਚ ਡਾਲੀ ਸਿਆਣਾ ਪੈਣਾ ਹੈਗਾ ਪਰੀ ਸਾਹਮਣੇ ਕਿਦਾਂ ਦੀ ਗੱਲਾਂ ਕਰਨ ਜਾਂਦੇ यार नहीं लेकिन एक गल है, तेरा हुन मर्जा एक जेन्युइन मसला है ना। ਚੱਲ ਯਾਰ ਉਹ ਕਲੀਨ ਯਾਰ ਨਹੀਂ ਇੰਜ ਕਰਕੇ ਹੱਥ 'ਚ ਪਾ ਕੇ ਹੱਥ ਭਾਈ ਮਿੱਠੇ ਨੇ ਕਿਹਾ, ਆ ਮੇਰਾ ਪਿੱਛੇ ਕਮੀਜ਼ ਛਾਪਰ ਕਿੰਨੇ ਬੰਦੇ ਆ ਨਾ ਯਾਰ ਫੜ ਕਰਾਉਂਦੇ ਆ ਨਾ ਆਵਾਜ਼ ਆਉਂਦੀ ਸੀਗੀ ਛਾਪਰ ਦੀ ਅੱਛਾ ਜੀ ਇੰਜ ਕਰਕੇ ਭਾਈ ਮਿੱਠੇ ਨੇ ਕਿਹਾ, ਇਸ ਪਤਰਾਨਾ ਆਦਗੀ ਬੰਨ ਦੇਣਾ अच्छा ये डज पान तो ਯਾਰ यार ਇੱਕ ਮਿੰਟ ਭਾਈ ਮੈਨੂੰ ਪਰੀ ਲੈ ਕੇ ਜਾਂਦੇ ਇੰਜੋਏ ਵਾਸਤੇ ਮੈਂ ਨਾਲ ਕਾਫੀ ਲੈ ਕੇ ਆਇਆ ਕਦੀ ਫਤਰਾਲੇ ਦੀ ਕੱਟ ਕੇ ਦੇਣੇ ਆ ਕਦੀ ਕੁਰਬਾਨੀ ਦੀ ਖੱਲ ਦੀ ਕੱਟ ਕੇ ਦੇਣੇ ਆ ਉਹਨੂੰ परी चुक के लेगी कि लाजम ले गए ਉਹਨੂੰ ਯਾਰ ਉਹ ਕੀ ਕੀ ਕਹੀ ਇਹਦਾ ਚਲੋ ਠੀਕ ਯਾਰ ਇੰਜ ਕਰਕੇ ਭਾਈ ਮਿੱਠੇ ਨੇ ਕਿਹਾ, ਕਿ ਸਾਡਾ ਰਾਸ਼ਨ ਮੁੱਕਾ ਹੋ ਮੈਂ ਬੜਾ ਪਰੇਸ਼ਾਨ ਯਾਰ ਮੈਨੂੰ ਸਿਰ ਤੇ ਕੋਈ ਨਹੀਂ ਹੈ ਐਡੀ ਉੱਤੇ ਜਾ ਕੇ ਵੀ ਇਦਾਂ ਦੀਆਂ ਗੱਲਾਂ ਕਰ ਰਹੇ ਮੈਨੂੰ ਪਰੀ ਚੁੱਕ ਕੇ ਲੈ ਗਈ ਮੈਨੂੰ ਸ਼ੀਪਾ ਸਾਹਿਬ ਨਹੀਂ ਲੈ ਗਏ अच्छा जी ਇੰਜ ਕਰਕੇ ਭਾਈ ਮਿੱਠੇ ਨੇ ਕਿਹਾ, ओए ओ छोटे मेरा वाली रेडी को ला क्लीन थले ਉੱਥੇ ਲਾ ਕੇ ਮੈਂ ਇਹੀ ਕਹਿਣਾ ਮੈਂ ਕਿ ਯਾਰ ਜਦੋਂ ਤੁਸੀਂ ਸਟੋਰੀ ਚੱਲਣ ਨਹੀਂ ਨਾ ਦਿਓਗੇ ਤੇ ਡਾਇਰੈਕਟਰ ਦਾ ਕੋਈ ਫਾਇਦਾ ਨਹੀਂ ਹੁਣ ਇਹ ਡਾਇਰੈਕਟਰ ਆ ਇਹਦੀ ਮੰਨੋ ਚਲੋ ਯਾਰ ਇੰਜ ਹੱਥਾਂ 'ਚ ਹੱਥ ਪਏ ਆ। ਹਾਏ ਅੱਗੋਂ ਪਰੀ ਕਹਿੰਦੀ, ਅੱਗੇ ਚਲੀਏ ਇੱਥੇ ਗਰਮੀ ਲੱਗ ਰਹੀ ਹੈ। ਉਹ ਯਾਰ ਨਹੀਂ ਯਾਰ ਅੱਗੇ ਪਾਸੇ ਚੱਲਦੇ ਆ ਤਾਂ ਲਾਈਟ ਵੀ ਘੱਟ ਹੈ ਇੱਧਰ ਆ ਜਾਓ ਜ਼ਰਾ ਇੰਜ ਕਰਕੇ ਭਾਈ ਮਿੱਠੇ ਨੇ, ਜੇ ਕਿਸੇ ਨੇ ਵਿੱਚ ਬਕਵਾਸ ਕਰਨੀ ਹੈ ਨਾ ਪਰੀ ਆਪਣੇ ਘਰ ਅਸੀਂ ਆਪਣੇ ਘਰ ਓ ਯਾਰ ਤੂੰ ਹੱਥ ਪਵਾ ਦੇਣਾ ਅੱਗੋਂ ਪਾਰ ਤਕਮੀਲ ਤੱਕ ਨਹੀਂ ਪਹੁੰਚਾਉਂਦਾ ਯਾਰ ਅੱਜ ਤੂੰ ਸਾਨੂੰ ਕਿੰਨਾ ਅੱਛਾ ਲੱਗ ਰਿਹਾ ਕਿਉਂ ਕਿ ਤੂੰ ਸਾਡੇ ਹੱਥਾਂ 'ਚ ਹੱਥ ਪਵਾਉਣ ਡਿਆ ਵਾ ਭਾਈ ਮਿੱਠੇ ਨੇ ਹੱਥ ਫੜ ਕੇ ਕਿਹਾ, ਆਈ ਲਵ ਯੂ। ਅੱਗੋਂ ਪਰੀ ਕਹਿੰਦੀ, ਵੇ ਹਰਾਮ ਦੇ ਤੇਰੇ ਘਰ ਮਾਂ ਭੈਣ ਹੈ ਨਹੀਂ ਭੁੰਡੀ ਕਰਦਾ ਮਾਰ ਤੇ ਛਿੱਤਰ ਯਾਰ ਮੈਨੂੰ ਪਰੀ ਪੀਰ ਬਾਜ਼ਾਰ 'ਚ ਮਿਲ ਜਾਵੇ ਮੈਂ ਭੁੰਡੀ ਕਰਨ ਡਿਆ ਚਲੀ ਯਾਰ ਦੱਸ ਯਾਰ ਯਾਰ ਅੱਗੋਂ ਪਰੀ ਮਰਜ਼ੀ ਨਹੀਂ ਆ ਭੁੰਡੀ ਹੁੰਦੀ ਹੈ ਨਜਾਇਜ਼ ਓ ਯਾਰ ਤੇਰਾ ਜਿਹੋ ਜਿਹਾ ਮੂੰਹ ਆ ਤੂੰ ਛੱਲੀਆਂ ਵਾਲੀ ਸਵਾਹ ਚ ਹੱਥ ਪਾ ਤੂੰ ਪਰੀ ਦੇ ਹੱਥਾਂ ਚ ਹੱਥ ਪਾਉਂਦੇ ਆ ਭਾਈ ਚੱਲ ਮਿੱਠੇ ਨੇ ਯਾਰ। ਕਿਹਾ, ਆਈ ਲਵ ਯੂ। ਅੱਗੋਂ ਪਰੀ ਕਹਿੰਦੀ, ਬੁਰਸ਼ ਵੀ ਕਰ ਲਿਆ ਕਰ ਇੱਥੇ ਤੱਕ ਵਾੜ ਆਉਂਦੇ
ਯਾਰ ਭਾਈ ਮਿੱਠੇ ਯਾਰ ਮੈਨੂੰ ਗੱਲ ਦੱਸ, ਮੈਂ ਪਰੀ ਨੂੰ ਭਗਾਨਾ ਫਲਾ ਕੇ ਦਿੱਤਾ ਵੀ ਉਹਨੂੰ ਸਾਰੀ ਪਤਾ ਲੱਗ ਗਿਆ ਹਵਾ ਦਾ ਵੀ। ਯਾਰ ਹੁਣ ਡਾਇਰੈਕਟਰ ਆ ਮੈਂ। ਉਹ ਡਾਇਰੈਕਟਰ ਹੈ ਯਾਰ, ਲੇਕਿਨ ਮੈਂ ਕੋਈ ਫਿਲਮ ਕਵਰ ਨਹੀਂ ਹੋ ਰਹੀ ਹੈ, ਡਾਇਰੈਕਟਰ ਕਵਰ ਕਰਦੇ ਆ। ਭਾਈ ਮਿੱਠੇ ਨੇ ਕਿਹਾ ਆਈ ਲਵ ਯੂ, ਅੱਗੋਂ ਪਰੀ ਕਹਿੰਦੀ ਕਹੂਗਾ ਉਹਦਾ ਡੱਕਾ ਖੋਲ ਲੇਗਾ। ਮੈਂ ਫੜੀ ਹੱਥ ਪਰੀ ਨੂੰ ਤੂੰ ਬੇਵਕੂਫ ਸਮਝਦਾ, ਪਰੀ ਨੂੰ ਸਭ ਪਤਾ ਚੱਲ ਯਾਰ ਮੈਂ ਤੇ ਬਾਈ ਫੇਸ, ਤੂੰ ਬਾਈ ਪ੍ਰੋਫੈਸ਼ਨ ਆ, ਤੂੰ ਤੇ ਸੀਵੀਆਂ ਲੈ ਕੇ ਫਿਰਦਾ ਰਿਹਾ ਗੋਲੇ ਦੀ ਝੁੱਗੀ ਵਾਲੇ ਖੂਹਾਂ ਤੇ। 4 ਸੀਵੀਆਂ ਦੇ ਸਕਦੇ ਤੁਸੀਂ ਕਿਸੇ ਵੀ ਦਾਰੇ 'ਚ। ਅੱਛਾ ਚਲੋ ਜੀ। ਅੱਛਾ ਭਾਈ ਮਿੱਠੇ ਨੇ ਕਿਹਾ ਆਈ ਲਵ ਯੂ, ਅੱਗੋਂ ਪਰੀ ਕਹਿੰਦੀ ਸਮੋਸਿਆਂ ਕੱਢ ਕੇ ਤੇ ਖਵਾ ਗਏ ਪਰੀ ਮੇਰੇ ਰੈਗੂਲਰ ਕਸਟਮਰ ਰਹੀ ਹੈ ਪਹਿਲੇ। ਓ ਯਾਰ ਮੈਂ ਇੱਥੋਂ ਨਾ ਤੁਸੀਂ ਆਈਡੀਅਲ ਵਾਲੀ ਗਲੀ ਤੋਂ ਥੱਲੇ ਉਤਰੋਗੇ ਨਾ ਤੇ ਇਧਰਲੀ ਸਾਈਡ ਤੇ ਨਾ ਇੱਕ ਲਿਖਿਆ ਹੋਇਆ ਹੈ ਬੋਰਡ ਛੋਟਾ ਜਿਹਾ कि गटर और नाली का काम तसल्ली बख्शी किया जाता है। गटर अगर बंद हो जाए तो हमसे फौरन राब्ता करें। ਭਾਜੀ ਗਲੀਆਂ ਚ ਆਉਂਦੇ ਬੰਦੇ ਕੰਮ ਆਵਾਜ਼ ਭਾਜੀ ਆਉਂਦੀ ਇਹ ਆ। ਕੰਮ ਆ चलो यार अच्छा यार परी ने ਇੰਜ ਕਰਕੇ ਹਵਾਵਾਂ ਚ ਉੱਡ ਰਹੇ ਆ ਦੋਵੇਂ ਜਾਣੇ। ਇੱਕ ਮਿੰਟ, ਭਾਈ ਮਿੱਠੇ ਨੇ ਕਿਹਾ ਆਈ ਲਵ ਯੂ, ਅੱਗੋਂ ਪਰੀ ਨੇ ਅੱਖਾਂ ਚੱਖਾਂ ਪਾ ਕੇ ਕਿਹਾ ਵੇ ਭੌਂਕਿਆ ਤੇਰੀ ਇਹ ਜ਼ਰੂਰਤ। यार ना यार वेखिया ना मिठा जी ਐਸ ਤੋਂ ਸਾਡਾ ਕੰਮ ਨਹੀਂ ਚੱਲਣ ਕਿਰਾਇਆ ਪੈਣ ਡਿਆ, ਪਰੀ ਦਾ ਕਿਰਾਇਆ ਪੈਣ ਡਿਆ ਵਾ। ਚਲੋ ਇੰਜ ਕਰਕੇ ਹਲੇ ਉੱਡੇ ਹੀ ਆ। ਐਂ ਜੋ ਜਹਾਜ਼ ਵੱਜਾ ਅੱਗੋਂ 에어ਪੋਰਟ ਵਾਲੀ ਸਾਈਡ ਤੇ ਉਧਰੋਂ ਉੱਡੇ ਉਧਰੋਂ ਜਹਾਜ਼ ਉਹ ਨਹੀਂ ਯਾਰ ਉਹ ਤੇ ਜਾਦੂ ਮੈਂ ਵਾਲਾ ਬੈਠਾ ਕਲੀਨ ਉੱਤੇ ਮੇਰੀ ਆਹ ਸਾਈਡ ਹੀ ਹੈ ਨਹੀਂ ਕੀ ਐ ਬੈਠਾ ਐ ਜਾਣ ਚਲੋ ਯਾਰ ਚੱਲ ਯਾਰ ਹਾਂ ਉਡਾਈ ਆ ਇਹ ਮੇਰੀ ਗੱਲ ਤੂੰ ਉਡਾ ਨਾ, ਤੂੰ ਫੜਨ ਪਰੀ ਦੇ ਘਰ ਚ ਆ। ਦੋਵੇਂ ਇੰਜ ਕਰਕੇ ਕਲੀਨ ਦੇ ਚੜਿਆ, ਹਲੇ ਉੱਡੇ ਹੀ ਆ। ਉੱਤੋਂ ਜਹਾਜ਼ ਦੀ ਖਿੜਕੀ ਖੁੱਲੀ ਹੈ, ਇੱਕ ਮਾਈ ਨੇ ਪਾਨ ਦੇ ਤੁੱਕਾ ਵਾਲਾ ਸ਼ਾਪਰ ਸੁੱਟਿਆ, ਸ਼ਹਿਜ਼ਾਦੇ ਹੁਣੀ ਲਾਲੋ ਲਾਲ। ਇੰਜ ਕਰਕੇ ਪਰੀ ਦੇ ਹੱਥਾਂ 'ਚ ਹੱਥ ਪਾਏ ਆ, ਹਾਏ ਦੋਵੇਂ ਜਣੇ ਉੱਡੇ ਆ। ਹਾਏ ਪਤਾ ਨਹੀਂ ਪਰੀ ਨੂੰ ਕਿਹੜੀ ਗੱਲ ਤੋਂ ਭਾਈ ਮਿੱਠੇ ਤੇ ਗੁੱਸਾ ਆ ਗਿਆ। ਭਾਈ ਮਿੱਠੇ ਨੇ ਕਿਹਾ ਆਈ ਲਵ ਯੂ, ਪਰੀ ਨੇ ਅੱਖਾਂ 'ਚ ਅੱਖਾਂ ਪਾ ਕੇ ਕਿਹਾ, ਇੰਜ ਕਰਕੇ ਇੱਕ ਲੱਤ ਚੱਕੀ ਆ, ਸਿੱਧੀ ਭਾਈ ਮਿੱਠੇ ਦੇ ਸੀਨੇ ਤੇ ਮਾਰ ਕੇ ਸ਼ਹਿਜ਼ਾਦਾ ਥੱਲੇ ਪਹਾੜਾਂ 'ਚ ਵੱਜਦਾ ਥੱਲੇ ਆਉਣ ਡਿਆ ਭਾਈ ਮਿੱਠਾ। ਦੌਰਾਨ ਕਗਾਨਾ ਲੱਭਿਆ ਸਟੋਰੀ ਓਕੇ। ਉਹ ਨਹੀਂ ਯਾਰ ਓਏ ਯਾਰ ਓਏ ਯਾਰ ਬਹੁਤ ਅੱਛੇ ਯਾਰ ਤੁਹਾਡੀ ਨਾ ਯਾਰ ਪਲੀਜ਼ ਯਾਰ ਉਹਦਾ ਇਹ ਗਲਤ ਨਾਮ ਰੱਖਣਾ ਮਿੱਠਾ ਸੱਟ ਪੇਟੀਆ। ਨਹੀਂ ਯਾਰ ਤੂੰ ਪਹਿਲੇ ਗੋਲੀ ਮਰਵਾਤੀ ਫਿਰ ਥੱਲੇ ਉਹ ਸਿੱਧਾ ਸਾਲਿਆ ਪਰੀ ਪਾਈ ਮੇਰਾ ਕਰਕੇ ਕਿ ਮਿੱਠੇ ਦੀ ਕਿਸੇ ਤਰੀਕੇ ਨਾਲ ਡੈਥ ਕਰਾਉਣੀ ਹੈ। ਅੱਛਾ ਹੁਣ ਗੱਲ ਪਤਾ ਕੀ ਹੈ ਕਿ ਤੁਹਾਨੂੰ ਇਹ ਸਾਰਿਆਂ ਨੂੰ ਡਾਇਰੈਕਸ਼ਨ ਇਹ ਕਰੇ ਸਹੀ ਆ ਨਹੀਂ ਭਾਜੀ ਹੱਥ ਤੱਕ ਤੁਸੀਂ ਕਰੋ ਤੁਸੀਂ। ਮੈਂ ਉਹੀ ਕਹਿ ਰਿਹਾ ਨਾ ਕਿ ਯਾਰ ਉਹ ਡਾਇਰੈਕਸ਼ਨ ਜਿਹੜਾ ਹੈ ਨਾ ਉਹ ਮਿਹਰਬਾਨੀ ਕਿ ਤੁਸੀਂ ਮੁਹੱਬਤ ਕਰਦੇ ਹੋ ਲੇਕਿਨ ਅੱਗੇ ਇੰਟਰਪਸ਼ਨ ਨਹੀਂ ਕਰਨਾ। ਓਕੇ ਜਿਹੜਾ ਬੱਚੇ ਨੂੰ ਮਾਰਨਾ ਧੋਣਾ ਇਹ ਉਹ ਇਹ ਗਲਤ ਆ। ਓਕੇ ਹੋ ਗਿਆ ਮੈਂ ਨਵੀਨ ਨਹੀਂ ਬੋਲ। ਮਾਰ ਪਰੀ ਮਿੱਠੇ ਨੂੰ ਪਿਆਰ ਕਰਨ ਲੱਗ ਪਈ ਹੈ ਉਹ ਆਈ ਹੈ ਬਹਿ ਤਾਂ ਸਹੀ ਨਾ ਯਾਰ ਬਹਿ ਜਾ ਅੱਗੇ ਪਰੀ ਨਾਲ ਥੋੜੀ ਹੋਈ ਹੈ ਅੱਗੋਂ ਕਿੰਨਾ ਤਰਸਿਆ ਉਹ। ਅੱਗੋਂ ਵਾਲਦਾ ਸਾਹਿਬਾਂ ਨੇ ਵੀ ਨਹੀਂ ਸੀ ਪਿਆਰ ਕੀਤਾ, ਪਰੀ ਨੇ ਕਰ ਲਿਆ ਭਾਈ, ਬੜੀ ਗੱਲ। ਯਾਰ ਇੱਕ ਛੋਟੀ ਜਿਹੀ ਸਟੋਰੀ ਆ, ਛੋਟੀ ਜਿਹੀ ਨਹੀਂ, ਤੁਹਾਨੂੰ ਨਾ ਪਸੰਦ ਆਵੇ ਫਿਰ ਮੈਨੂੰ ਫੇਲ ਕਰ ਦੇਣਾ। ਤੂੰ ਫੇਲ ਹੀ ਹੋ ਗਿਆ ਵਾ। ਇੰਜ ਕਰਕੇ ਭਾਈ ਮਿੱਠਾ ਅੰਦਰ ਸੁੱਤਾ ਵਾ, ਫਿਲਮ ਦਾ ਸਟਾਰਟ ਆ, ਨਹੀਂ ਅੰਦਰ ਕਿਹਨਾਂ ਦੇ ਆਪਣੇ ਘਰ ਹੀ ਆ। ਆਪਣੇ ਘਰ ਸੌਰੀ ਭਾਜੀ ਹੁੰਦਾ ਨਾ ਉਹ ਹੀਰੋ ਨੂੰ ਘਰ ਕਿਰਾਏ ਤੇ ਮਿਲਦੇ ਆ। ਔਰ ਨਹੀਂ ਯਾਰ ਆਪਣੇ ਘਰ ਸੁੱਤਾ ਵਾ, ਬਾਹਰੋਂ ਪਰੀ ਨੇ ਬੂਹਾ ਖੜਕਾਇਆ ਵਾ। ਭਾਈ ਮਿੱਠੇ ਨੂੰ ਇੰਦਾ ਖਿਆਲ ਵੀ ਆਉਂਦਾ ਸੀ ਕਿ ਖਰੇ ਪਰੀ ਨਾ ਹੋਵੇ। ਇੰਜ ਕਰਕੇ ਭਾਈ ਮਿੱਠੇ ਨੇ ਬੂਹਾ ਖੋਲਿਆ ਹੀ ਆ, ਉਹਨੇ ਵੱਡਾ ਚਾਕੂ ਇੰਜ ਕਰਕੇ ਪਰੋਇਆ ਵਾ, ਬਾਹਰ ਕੱਢਿਆ ਵਾ ਤੇ ਔ ਗਈ ਭਾਈ ਮਿੱਠੇ ਮਿੱਠੇ ਨੂੰ ਭਾਜੀ ਪਰੋਇਆ ਮਰੇ ਪਰੀਆ ਸੁਲਤਾਨਾ ਵਾ ਲੈ ਐਵੇਂ ਯਾਰ ਸਾਦੇ ਹੁਣੀ ਉੱਥੇ ਨਾਲੀ ਚ ਖੂਨੋ ਖੂਨ ਲੱਤ ਲੈ ਕੇ ਪਈ। ਉਹ ਯਾਰ ਗੱਲ ਓਏ ਸੁਣ ਉਹਨੇ ਯਾਰ। ਚਾਕੂ ਪਰੋਇਆ, ਉਹ ਉਹਨੂੰ ਬਾਅਦ ਚ ਯਾਦ ਆਇਆ ਯਾਰ ਐ ਮੈਂ ਕੀ ਕੀਤਾ, ਉਹ ਵਾਪਸ ਆਈ ਹੈ ਫਿਰ ਉਹਨੇ ਐ ਫੜ ਕੇ ਐ ਵੀ ਕੀਤਾ। ਉਹਦੇ ਜ਼ਮੀਰ ਨੇ ਉਹਨੂੰ ਕਿਹਾ ਇਹ ਤੁਮਨੇ ਪਾਪ ਕੀਤਾ ਹੈ, ਉਹ ਵਾਪਸ ਮੁੜੀ ਹੈ ਕਰਕੇ ਫੇਰ ਵੀ ਮਾਰੀ। ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਕਿ ਮਿੱਠਾ ਹੀਰੋ ਹੈ ਠੀਕ ਹੈ ਸ਼ਹਿਜ਼ਾਦਾ, ਤੇ ਪਰੀ ਇਹਦੇ ਨਾਲ ਸੈੱਟ ਹੋ ਗਈ। ਡਨ ਕਰੋ। ਉਹ ਹੀਰੋਇਨ ਹੈ, ਓਕੇ ਕਰੋ। ਇਹਦਾ ਅੱਗੋਂ ਇੱਕ ਕਜ਼ਨ ਹੈ ਉਹ ਮੈਂ ਵਾਂ। ਓਏ ਉਹ ਉਹਨੂੰ ਪਸੰਦ ਕਰਦਾ ਵਾ ਹੀਰੋਇਨ ਨੂੰ, ਉਹ ਉਹਨੂੰ ਲੈ ਜਾਂਦਾ ਆਪਣੇ। ਮਿੱਠੇ ਸਸਪੈਂਸ ਹੀ ਇਹ ਟ੍ਰਾਇੰਗਲ ਲਵ ਸਟੋਰੀ ਹੋ ਨਹੀਂ ਪਰੀ, ਮੈਂ ਪਰੀ ਨੂੰ ਪਿਆਰ ਕਰਦਾ ਤੇ ਲੈ ਮੇਰਾ ਕਜਨ ਗਿਆ। ਮੈਂ ਕਜ਼ਨ ਤੇ ਕਹੀਏ ਤੁਸੀਂ ਆ। ਮੈਂ ਵਿਲਨ ਆ ਨਾ। ਤੁਸੀਂ ਮੈਨੂੰ ਇੰਨਾ ਕੁਝ ਜਲੀਲ ਕਰਾ ਕੇ ਫੈਰ ਮਰਵਾ ਕੇ ਕਰਾ ਕੇ ਤੁਸੀਂ ਪਰੀ ਬਾਹਰੋਂ ਬਾਹਰ ਲੈ ਜਾਂਦੇ ਮੈਨੂੰ ਐ ਪਾਇਆ ਵਿੱਚ। ਭਾਜੀ ਜਿਹੜੀ ਇੱਕ ਮੇਰੀ ਮਿੰਟ, ਡਾਇਰੈਕਸ਼ਨ ਹੈ ਇਹ ਸਟੋਰੀ ਕੀ ਹੈ? ਲੈ ਪਰੀ ਚਵਲਾ ਚ ਫਸੀ ਹੈ ਦੋਵਾਂ ਚ। ਉਮਰ ਰਜ਼ੀਆ ਵੀ ਤੇ ਫਸ ਗਈ ਸੀ। ਅੱਛਾ ਪਤਾ ਕੀ ਗੱਲ ਤੁਹਾਡਾ ਪਿੰਡਾ ਵਾਲ ਦੇਣ ਵਾਲਾ ਪਿੰਡਾ ਵਾ। ਮੈਂ ਕਹਿ ਰਿਹਾ ਕਿ ਜੇ ਸਟੋਰੀ ਨਾ ਸਹੀ ਹੋਵੇ ਮੈਂ ਜ਼ਿੰਮੇਦਾਰ ਹਾਂ। ਭਾਈ ਅਸੀਂ ਨਾ ਥੋੜੀ ਜਿਹੀ ਨਾ ਸੁਣੋ ਯਾਰ, ਅਸੀਂ ਥੋੜੀ ਜਿਹੀ ਨਾ ਅਸੀਂ ਰਿਹਰਸਲ ਕਰ ਲਈਏ। ਇਹ ਮਾਜ਼ਰਤ ਭਾਜੀ, ਆ ਜਿੰਨਾ ਵੀ ਇਸ ਸਟੋਰੀ 'ਚ ਪਰੀ ਨੇ ਭਾਈ ਮਿੱਠੇ ਨਾਲ ਟਾਈਮ ਗੁਜ਼ਾਰਿਆ ਨਾ, ਇਹ ਉਹਨੇ ਖਾਚੀ ਮਾਰੀ ਆ।
ਤੁਹਾਡੇ ਨਾਲ ਗੁਜ਼ਾਰਨਾ ਚਾਹੀਦਾ ਸਹੀ ਟਾਈਮ। ਚਲੋ ਯਾਰ ਛੱਡ ਦੇ ਮੇਰੇ ਮੈਂ ਕਹਿ ਰਿਹਾ ਇੱਕ ਰੈਸਲ ਥੋੜੀ ਜੀ ਮੈਂ ਤੁਹਾਨੂੰ ਦੱਸ ਰਿਹਾ ਵਾ ਫਿਲਹਾਲ ਸਾਡੇ ਕੋਲ ਫੀਮੇਲ ਜਿਹੜੀ ਹੈ ਨਾ ਉਹ ਅੱਜ ਨਹੀਂ ਆਏਗੀ, ਉਹ ਅਗਲੇ ਨੈਕਸਟ ਸ਼ੋਆਂ 'ਚ ਮੈਂ ਉਸਤਾਦ ਨਾਲ ਗੱਲ ਕਰਾਂਗਾ ਠੀਕ ਤੇ ਹੈ ਅਸੀਂ ਉਹ ਹੀਰੋਇਨ ਵੀ ਪਾਵਾਂਗੇ ਤਾਂ ਕਿ ਸਿਚੁਏਸ਼ਨ ਦਾ ਸ਼ੋਅ ਚੱਲੇ। ਆ ਜਾ ਕਰੇ ਪੱਕੀ ਗੱਲ ਕਰਨੀ ਆ ਜਾ ਕਰੇ ਤੇ ਅਸੀਂ ਨਾ ਇੱਕ ਮਿੰਟ ਖੜੇ ਹੋ ਜ਼ਰਾ ਮਿਸਾਲ ਦੇ ਤੌਰ ਤੇ ਇਹਨੂੰ ਪਰੀ ਬਣਾਉਣਾ। ਮੈਂ ਪਰੀ ਨਹੀਂ ਯਾਰ ਮਾਫੀ ਦੇ ਦਿਓ ਉਹ ਸਹੀ ਹੈ ਭਾਜੀ, ਉਹ ਸਹੀ ਹੈ। ਮੈਂ ਪਰੀ ਚੈੱਕ ਕਰ ਲਾ ਲੱਗੇ ਕੈਸੇ ਮਾੜੇ ਦੰਦ ਵਾ। ਮੈਂ ਲੱਗਣ ਵੀ ਦਿਆ, ਮੈਨੂੰ ਬਣਾਉਣ ਹੀ ਨਹੀਂ ਦੇ। ਤੂੰ ਪਰੀ ਨਹੀਂ ਲੱਗ ਰਿਹਾ ਯਾਰ ਆ ਪਰੀ ਦਾ ਬਣਾ ਕਿਸੇ ਤਰੀਕੇ ਯਾਰ। ਗੱਲ ਪਤਾ ਕੀ ਹੈ ਮੇਰੀ, ਓਏ ਬੈਠੋ, ਮੈਂ ਸਿਚੁਏਸ਼ਨ ਮੈਂ ਤੋਰਨੀ ਹੈ ਠੀਕ ਹੈ ਨਾ, ਤੇ ਅਸੀਂ ਹੈ ਨਾ ਉਹਦਾ ਐਕਟ ਕਰਨਾ ਇਸ ਤਰ੍ਹਾਂ। ਮਿੱਠੇ ਖੜਾਓ ਜ਼ਰਾ, ਮੈਨੂੰ ਪਰੀ ਬਣਵਾ ਦੇ। ਖੜਾਓ। ਉਹ ਪਰੀ ਨਹੀਂ ਬਣਾ, ਮੈਂ ਤੈਨੂੰ ਦੱਸਣਾ ਇਧਰ ਆ ਜ਼ਰਾ, ਇਧਰ ਆ। ਹੀਰੋ ਮਿੱਠਾ ਹੀ ਚੱਲ ਰਿਹਾ ਵਾ। ਉਹ ਬਾਹਾਂ ਦੇ ਥੱਲੇ ਕਰ ਲਾ ਆ ਲੈ ਹੀਰੋ ਦੀਆਂ ਬਾਹਾਂ ਦੇਖ ਬਾਡੀ ਲੈਂਗੁਏਜ ਹੁੰਦੀ ਆ ਕੁਛ। ਠੀਕ ਹੈ ਨਾ, ਆ ਵੇਖ ਲੈ। ਉਹ ਤੂੰ ਉੱਠ ਜ਼ਰਾ, ਮਿਸਾਲ ਇਹ ਮੈਂ ਦੇ ਰਿਹਾ ਵਾਂ ਕਿ ਤੁਸੀਂ ਇਮੇਜਿਨ ਕਰਨਾ ਕਿ ਇਹ ਪਰੀ ਹੈ। ਓਏ ਟੈਨਸ਼ਨ ਦੀ, ਮੈਂ ਜਦੋਂ ਕਹਿਣਾ ਉਦੋਂ ਤੁਸੀਂ ਇਮੇਜਿਨ ਕਰਨਾ ਕਿ ਇਹ ਪਰੀ ਹੈ ਮਿੱਠਾ ਜੀ। ਹਾਂਜੀ। ਇਹ ਤੁਹਾਡੇ ਨਾਲ ਮੁਹੱਬਤ ਕਰਦੀ ਹੈ, ਇਹਨੇ ਕਹਿਣਾ ਕਿ ਮੇਰੇ ਖ਼ਵਾਬਾਂ ਦਾ ਸ਼ਹਜ਼ਾਦਾ ਹੈ ਤੂੰ। ਓਕੇ ਠੀਕ ਹੈ ਨਾ, ਮੈਂ ਤੈਨੂੰ ਰੋਜ਼ ਖ਼ਵਾਬਾਂ 'ਚ ਵੇਖਦੀ ਹਾਂ ਠੀਕ ਹੈ ਨਾ, ਤੂੰ ਕਹਿਣਾ ਕਿ ਮੈਂ ਵੀ ਖ਼ਵਾਬਾਂ 'ਚ ਤੈਨੂੰ ਵੇਖਦਾ ਹਾਂ ਤੇ ਖ਼ਵਾਬ ਦੇ ਵਿੱਚ ਜਦੋਂ ਮੇਰੀ ਅੱਖ ਖੁੱਲੇ ਤੂੰ ਮੇਰੇ ਸਾਹਮਣੇ ਹੁੰਦੀ। ਇਹ ਉਹ ਉਸ ਤੋਂ ਬਾਅਦ ਕੀ ਹੈ, ਇਹਨੇ ਤੈਨੂੰ ਹੱਥਾਂ 'ਚ ਹੱਥ ਪਾਇਆ, ਕਾਰਪਟ ਤੁਹਾਡਾ ਜਿਹੜਾ ਜਾਦੂ ਵਾਲਾ ਕਾਰਪਟ ਉਹ ਇੰਜ ਕਰਕੇ ਸਿੱਧਾ ਪਰਸਤਾਨ ਉਤਰਿਆ। ਪਰ ਥੋੜਾ ਥੋੜਾ ਸਮਝਾਓ ਨਾ, ਸਾਰਾ ਜ਼ਹਿਨ ਚੋਂ ਨਿਕਲ ਜਾਣਾ। ਮੇਰੀ ਤਾਂ ਗੱਲ ਪਰੀ ਦਾ ਪਹਿਲਾ ਕੰਮ ਆ। ਉਹ ਪਹਿਲਾ ਕੰਮ ਨਹੀਂ ਹੈਗਾ ਯਾਰ, ਮੈਂ ਜਿੱਦਾਂ ਕਹਿ ਰਿਹਾ ਉਦਾਂ ਕਰ। ਇਹ ਕਾਰਪਟ ਜਿਹੜਾ ਤੁਹਾਡਾ ਨਾ ਇੱਥੇ ਉਤਰਿਆ, ਤੁਸੀਂ ਇਸ ਤੋਂ ਬਾਅਦ ਵੀ ਕੋਈ ਫਿਲਮ ਕਰਨ ਜਾਣਾ? ਮੈਂ- ਰਿਆ ਹੀ ਤਸੱਲੀ ਨਾਲ ਇੱਕੋ ਕਰਾ ਲਓ। ਹਾਂ ਇਹ ਤੁਹਾਡਾ, ਇਹਨੂੰ ਤੂੰ ਕਾਰਪਟ ਤੇ ਲੈ ਕੇ ਇਹਨੇ ਕਹਿਣਾ ਆ ਚਲੀਏ। ਮੈਂ ਅੱਜ ਬਗਾਵਤ ਕਰਾਂਗੀ ਆਪਣੀ ਫੈਮਿਲੀ ਦੇ ਨਾਲ। Okay. ਠੀਕ ਹੈ ਨਾ, Okay. ਮੇਰੀ ਫੈਮਿਲੀ ਮੰਨੇਗੀ, ਮੈਂ ਤੇਰੇ ਨਾਲ ਹੀ ਵਿਆਹ ਕਰਾਣਾ। Okay. ਇਹਨੇ ਕਹਿਣਾ ਕਿਸੇ ਦੀ ਜ਼ਰੂਰਤ ਨਹੀਂ, ਸਾਡੀ ਮੁਹੱਬਤ 'ਚ ਦੀਵਾਰ ਬਣੇ। ਠੀਕ ਹੈ ਮਿੱਠੇ, ਓਏ ਮੈਂ ਕਹਿਣਾ ਇੰਨੀ ਬੁਜ਼ਦਲ ਫੈਮਿਲੀ ਹੈ ਕਿਹੜੀ ਹੈ? ਫੈਮਿਲੀ ਕਿਹੜੀ ਹੈ? ਇਹ ਫੈਮਿਲੀ ਤੁਸੀਂ ਹੋ। ਅਸੀਂ ਹਾਂ ਪਰੀ ਦੇ ਅਸੀਂ ਹੈ। ਇਹ ਤੂੰ ਪਰੀ ਦਾ ਪਿਓ ਹੈ, ਇਹ ਦੋਵੇਂ ਪਰੀ ਦੇ ਭਰਾ ਨੇ। ਕੌਣ ਭਰਾ ਵਾ? ਉਹ ਸਟੋਰੀ ਹੈ ਨਾ, ਠੀਕ ਆ। ਠੀਕ ਆ ਠੀਕ। ਸਟੋਰੀ ਆ ਯਾਰ। ਮੈਂ ਜੋ ਕਹਿਣਾ ਨਾ ਉਹ ਓਏ ਹੱਥ ਛੱਡਣਾ ਜੇ। ਅਜੇ ਤੁਸੀਂ ਸਿਰਫ ਆਏ ਹੋ, ਤੂੰ ਆਪਣੀ ਕੁਰਸੀ ਛਗਰਾ ਵੀ ਪਿੱਛੇ ਕਰ। ਠੀਕ ਹੈ ਨਾ, ਚੱਲ ਇਧਰ ਆ ਵੇਖ ਕੇ। ਠੀਕ ਹੈ ਨਾ, ਕਹਿ ਕੋ ਆ ਕੇ ਨੋਨੀ ਠੀਕ ਹੈ? ਪਰੀ, ਇੱਕ ਮਿੰਟ, ਉਹ ਨੋਨੀ ਭਾਈ ਨਹੀਂ ਕਹਿਣਾ। ਨੋਨੀ ਪਰੀ। ਐਕਸ਼ਨ ਉਕਸ਼ਨ ਤੇ ਤੁਸੀਂ ਕਹੋ। ਮੈਂ ਕਹਿੰਦਾ ਵਾ ਯਾਰ ਨੋਨੀ ਪਰੀ, ਨੋਨੀ ਹਜੇ ਹੱਥਾਂ 'ਚ ਹੱਥ ਨਹੀਂ ਪਾਇਆ, ਹਜੇ ਤਾਂ ਤੂੰ ਆਇਆ ਵਾ। ਅੱਛਾ ਯਾਰ ਕਲੀਨ ਕਿੱਥੇ ਆ? ਕਲੀਨ ਵੀ ਇੱਥੇ। ਤੂੰ ਧੋ ਕੇ ਦੇਣਾ ਵਾ, ਆ ਜਾਂਦਾ। ਡਾਇਰੈਕਟਰ ਦੀ ਜ਼ਿੰਮੇਵਾਰੀ ਹੈ ਕਲੀਨ ਤੇ ਹੋਵੇ, ਸਾਰੀਆਂ ਗੱਲਾਂ ਤੇ ਕਲੀਨ ਤੇ ਹੋਣ ਯਾਰ ਕਲੀਨ ਆ, ਮੈਂ ਕਲੀਨ ਤੇ ਆ ਗਈ। ਚੱਲ ਇਹ ਕਲੀਨ ਹੀ ਨਹੀਂ ਇੱਥੇ ਰੱਖ, ਇੱਥੇ ਰੱਖ, ਇੱਥੇ ਰੱਖ, ਇੱਥੇ ਰੱਖ। ਕਿੰਨਾ ਇਹਦੇ ਉੱਪਰ ਗੰਦਾ ਚੜ। ਇਹ ਅੱਗੇ ਅੱਗੇ ਪਰੀ ਆ, ਅੱਗੇ ਪਰੀ। ਹਾਂ ਇੰਜ ਬਾਵਾ ਕਰ ਲੋ। ਉਹ ਹਲੇ ਉਹਨੂੰ ਤੇ ਆ ਲੈਂਦੇ ਪਹਿਲੇ। ਚੱਲ ਯਾਰ ਉਹਨੂੰ ਪਹਿਲੇ ਆ ਲੈਣ ਦੇ ਯਾਰ। ਠੀਕ ਹੈ ਨਾ, ਹਲੇ ਤੂੰ ਵੇਟ ਕਰ ਰਿਹਾ ਬੈਠਾ ਵਾਂ। ਓਕੇ। ਇੱਕ ਮਿੰਟ ਮੈਂ ਬੈਠਾ ਵਾਂ, ਵੇਟ ਕਰਨੀ ਆ। ਆਈ ਨਹੀਂ ਪਰੀ ਯਾਰ, ਅੱਲਾ ਹੀ ਖੈਰ ਕਰੇ ਯਾਰ। ਇਹੋ ਜੀ ਪਰੀ ਨਾ ਸੋਟੀ ਵਾਲਾ ਟਾਇਰ ਲੈ ਕੇ ਵੀ ਆ ਜਾਂਦੀ। ਯਾਰ ਪਲੀਜ਼ ਯਾਰ। ਆਈ ਨਹੀਂ ਯਾਰ। ਬੜੀ ਬਲਾਰੀ ਏਡੇ ਹੋਣੀ ਮਰੇ ਤੂੰ ਇੱਕ ਉਧਰ ਮਿੰਟ ਜਾ। ਸਟਾਰਟ ਸਾਊਂਡ, ਫੁੱਲ ਲਾਈਟ, ਕੈਮਰਾ, ਐਕਸ਼ਨ। ਓ ਪਰੀ ਐਂਟਰੀ ਟਰੀ ਹੈ। ਵਾਹ ਵਾਹ। ਨੋਨੀ ਪਰੀ। ਹੱਥਾਂ ਦਾ ਕਿੰਨੇ ਗਿਆ ਵਾ? ਹੱਥਾਂ ਦੀ ਹੱਥ ਕਿਉਂ ਪਾਏ ਤੈਨੂੰ ਕਿਹਾ ਵਾ ਇਹ ਗੱਲ ਗੁੱਲ ਤੇ ਕਰ, ਇਹ ਮੁਹੱਬਤ ਸਟਾਰਟ ਹੀ ਹੱਥ ਬੰਨਣੇ। ਓਏ ਸ਼ੂਟਿੰਗ ਸਹੀ। ਆ ਠੀਕ ਆ ਦੇਖ ਯਾਰ ਨਹੀਂ ਮਿੱਠੇ ਯਾਰ, ਇੰਜ ਹੁੰਦਾ ਯਾਰ ਵੀਰੇ। ਇਹਨੇ ਪਿਆਰ ਮੇਰੀ ਨਾਲ ਨਹੀਂ ਮਿਹਰਬਾਨੀ। ਸਮਝਣਾ। ਓ ਯਾਰ ਚੁੱਪ ਕਰ ਜਾਓ ਯਾਰ, ਤੁਸੀਂ ਵਿੱਚ ਨਾ ਬੋਲੋ ਮੇਰਾ ਵੀਰ। ਤੂੰ ਹਿਸਾਬ ਲਾ, ਜਦੋਂ ਪਹਿਲੀ ਦਫਾ ਮੁਲਾਕਾਤ ਹੁੰਦੀ ਹੈ ਕਿਸੇ ਮੁਹੱਬਤ ਕਰਨ ਵਾਲੇ ਦੇ ਨਾਲ ਤੇ ਜਾਂਦੇ ਹੀ ਉਹਦੇ ਹੱਥ ਫੜ ਲਈਦੇ। ਨਹੀਂ ਭਾਜੀ, ਨਹੀਂ ਫੜਦਾ। ਹਾਂ ਚੱਲ ਰੱਖ ਦੁਬਾਰਾ, ਆਵਾਂ। ਐਕਸ਼ਨ ਦੁਬਾਰਾ ਕਹਿਣਾ ਤੇਰਾ। ਐਕਸ਼ਨ। ਵਾਹ 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 ਪਰੀ। ਵਾਹ 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 ਯਾਰ ਸਰ ਪਲੀਜ਼ ਕਲੈਪ ਨੂੰ ਕਿਉਂ ਕਰਨ ਅੱਛਾ, ਅੱਛਾ, ਅੱਛੀ ਸਟੋਰੀ entry ਚੱਲਣ ਡਈ। ਚੱਲ ਡਾਇਲੌਗ। ਹਾਏ ਮੈਂ ਆਪਣੇ ਖਾਬਾਂ ਦਾ ਸ਼ਹਜ਼ਾਦਾ ਲੱਭਣ ਆਈ ਹਾਂ। ਬਾਜੀ ਸਿੱਧੋ ਖੱਬੇ ਹੋ ਜਾਓ ਓ ਸਾਹਮਣੇ। ਯਾਰ ਮੈਂ ਤੈਨੂੰ ਮੈਂ ਕਹਿਣਾ ਉਹ ਤੂੰ ਕਰਨਾ ਵਾ। ਚਵਲਾ ਆ ਫੜਾ ਜਰਾ ਕਿਤੇ ਹੋ। ਉਹ ਮੈਂ ਕਹਿਣਾ ਉਹ ਕਰਨਾ ਹੈ। ਤੈਨੂੰ ਮੈਂ ਜੋ ਕਹਿ ਰਿਹਾ ਵਾਂ ਉਹ ਡਾਇਲੌਗ ਬੋਲ ਸਰ। ਇੱਥੇ ਖਲੋ। ਚੱਲ ਓਏ ਯਾਰ ਸ਼ੂਟਿੰਗ ਸਹੀ। ਚੱਲ ਡਾਇਰੈਕਟਰ ਦੀ ਮਨ। ਚੁੱਪ ਕਰ। ਮੇਰੇ ਕੋ ਪੁੱਛਣਾ ਤੂੰ ਕਿ ਆ ਬਾਜੀ ਕੀ ਤੂੰ ਕਹਿੰਦੇ ਉਧਰ ਗਿਆ ਸ਼ਹਜ਼ਾਦਾ ਤੇ ਤੂੰ ਹੈ। ਦਰ ਫਿਟ। ਸਟਾਰਟ ਸਾਊਂਡ, ਫੁੱਲ ਲਾਈਟ, ਕੈਮਰਾ, ਐਕਸ਼ਨ। ਓਏ 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 ਉਹ ਪਰੀ ਚੱਪਦੀ ਉਹਨੇ। ਓਏ ਉਹਨੇ ਪਰੀ ਕੁੱਟਤੀ। ਇਹਦੇ ਪੈਰ ਤੇ ਵਸੇ ਲੱਗੀ ਸੀ। ਕਿਹੜੀ ਪਰੀ ਹੈ ਤੂੰ? ਤੂੰ ਸੁੱਟਦੀ ਪਰੀ ਹੈ ਸਾਲਾ ਪਰੀ ਨਹੀਂ। ਪਰੀ ਚੱਪਦੀ। ਯਾਰ ਨਾ ਯਾਰ ਉਹ ਬੜੀ ਨੀਵੀਂ ਕਰਦੀ ਉਹਦੇ ਵੜ ਕੇ ਉਹ ਨਾ ਯਾਰ ਓਏ ਪੈਰਾਂ ਦੇ ਅੱਗੇ ਸਾਰੀ ਸਿੱਟਣਾ ਵਾ। ਪਰੀ ਅੱਗੇ ਨੂੰ ਸੁੱਟ। ਅੱਗੇ ਨੂੰ ਮੇਰੀ ਸਹੀ ਸੋਟੋ ਕੁੱਟਦਾ। ਠੀਕ ਹੈ ਨਾ, ਡਾਇਲੌਗ ਹੈ ਵਾ
ਮੈਂ ਆਪਣੇ ਖਾਬਾਂ ਦਾ ਸ਼ਰਾਦਾ ਲੱਭਣ ਆਈ ਸੀ ਮੈਂ ਵੀ ਜਦੋਂ ਨੀਂਦ ਚ ਖੁਆਬ ਦੇਖਦਾ ਹਾਂ ਤੇ ਮੇਰੇ ਸਾਹਮਣੇ ਤੂੰ ਹੁੰਦਾ ਠੀਕ ਹੈ ਨਾ ਸਟਾਰਟ ਔਨ ਫੁੱਲ ਲਾਈਟ ਕੈਮਰਾ ਐਕਸ਼ਨ ਮੈਂ ਆਪਣੇ ਖਾਬਾਂ ਦਾ ਸ਼ਹਿਜ਼ਾਦਾ ਲੱਭਣ ਨਹੀਂ ਸਾਂ। ਡਾਇਲੌਗ ਹਾਂ ਲੱਭਾ ਲਈ ਬਾਜੀ ਕਿਹੜਾ ਯਾਰ ਬਾਜੀ ਯਾਰ ਕਰਨ ਯਾਰ ਮਿੱਠੇ ਨਾ ਯਾਰ ਉਹ ਨਹੀਂ ਯਾਰ ਮੈਂ ਤੈਨੂੰ ਕਿਹਾ ਵਾ ਉਹਨੇ ਕਹਣਾ ਐਵੇਂ ਆਂਦੀ ਚੰਨ ਮਾਹੀਆ ਤੇਰੀ ਰਾਹ ਪਈ ਤੱਕ ਦੀਆਂ ਤੇ ਨਜ਼ਰ ਪਈ ਹਾਏ ਤੂੰ ਹੀ ਮੇਰਾ ਖਾਬਾਂ ਦਾ ਸ਼ਹਿਜ਼ਾਦਾ ਮੈਂ ਆਪਣੇ ਖਾਬਾਂ ਦਾ ਸ਼ਹਿਜ਼ਾਦਾ ਲੱਭਣਾ ਹੀ ਆ ਠੀਕ ਹੈ ਨਾ ਯਾਰ ਉਹ ਯਾਰ ਕਲੀਨ ਆ ਹੋ ਕਲੀਨ ਆ ਫਟਾ ਨਹੀਂ ਰਹੇ ਠੀਕ ਹੈ ਨਾ ਉਸ ਤੋਂ ਬਾਅਦ ਕਹਿਣਾ ਮੇਰੀ ਵੀ ਮੰਜ਼ਿਲ ਮੁਕੰਮਲ ਹੋ ਗਈ मेरी मोहब्बत मैंने मिल गई अच्छा भाई तू ही मेरी मोहब्बत है तू ही मेरी आखिरी मोहब्बत है मैं तेरे तो बगैर नहीं रह सकता हमेशा तेन ख्वाबा च वेख्या तू हकीकत च मेरे सामने ओके पर आया ठीक है ना स्टार्स ऑन फुल लाइट कैमरा एक्शन ਯਾਰ ਬੇਟੇ ਤੂੰ ਪੁੱਛੇਗਾ ਤੂੰ ਨਾ ਯਾਰ फिल्म नहीं हुई यार ਮੇਰੀ ਬਾਤ नहीं यार फीमेल कसम नहीं मैं उस्ताद हूं फीमेल फटा बिल्कुल गिटे फीमेल चलो पीछे कर ਚਲੋ ਯਾਰ मैं करैक्टर से खोज मैं शहजादा जी घुस गया तू देखनी तू चार टार शहजादा ही होना यार सच्ची मुच्ची फीमेल दे नाल मिठा जी ये फिल्म मैं करनी पूरी मेहरबानी कर तो देखो हीरो तो मैं उतर के शहजादा मैं क्या वा कि इधर मारी ओके भाजी सारी नसीता शहजादा ने करी को परी ने भी झामदा बना पर भी मैं करदा हूं चल ਉਹ ਤੂੰ ਦੀ ਆ ਨਾ चल ਯਾਰ ਹੀਰੋ ਨੂੰ ਤੁਸੀਂ ਉੱਤੇ ਹੀ ਖਿਲਾਰ ਲਵੋ ਡਰਨ ਦੇ ਆ ਵਾ। यार एक मिनट आ जा थले पानी आ गया ना ठीक है चढ़ के आवांगे ਇੱਥੇ ਸਹੀ ਆ पीछे हो थोड़ा थले ਚੱਲ चल तू बाहरों आ ठीक है ना ਇਧਰੋਂ ਆਉਣਾ ਤੂੰ ਹਾਂ ਠੀਕ ਆ ਪਰੀ किसे होर ना टुर जी पर गए ਕਲੀਨ ਤੇ ਬਹਿ ਗਿਆ अच्छा सही पास शहजादा ठीक है ना एक्शन दे ਚੱਲ स्टार्ट्स ऑन फुल लाइट कैमरा एक्शन चन्न माहिया तेरी राह पे तक हाय उई मेरे ख्वाबां दा शहजादा लब्भण आई हां मैं अपने ख्वाबां दा शहजादा ਲੱਭ ਕੇ ਜਾਣਾ ਅੱਜ ਇਥੋਂ जलील मार्केट देखिया ਉੱਥੇ ਬੜੇ ਬੜੇ ਸ਼ਹਜ਼ਾਦੇ ਆਏ ਹੋਏ ਆ ਨਵੀਂ ਲਾਟ तेरी दी उधर की है यार मिठे ना यार खजा यार ਇਹਨੂੰ ਬਾਦੋ तैनू मैं क्या सिर्फ तू डायलॉग अपना अच्छा बोलना ਹੁਣ ਜਿਹੜੀ ਕਿ ਸੀਰੀਅਸ हाँ। ਆਇਆ ਪਰਿਆ चल ना तू किदा यार कारपेट तेरे सीधा सेट यार ਅੱਛਾ ਜੀ किदा आन किदा ने तू ਮੇਰੀ ਗੱਲ ਸੁਣ ਮੇਰੇ ਕੋ ਪਹਿਲਾ ਕਾਰਪੇਟ ਵੱਡਾ ਕਰਾ स्टार्ट्स ऑन फुल लाइट कैमरा एक्शन चन्न माहिया तेरी राह पे तक नीया डायलॉग मैं अपने ख्वाबां दा शहजादा ਲੱਭਣ ਆਈ ਹਾਂ ਮੈਂ ਹੀ ਤੇਰੇ ਖਾਬਾਂ ਦਾ ਸ਼ਹਜ਼ਾਦਾ ਮੈਂ ਪਰਿਏ गुड ਅੱਛਾ ਹਾਂ ਪਰ ਮੈਂ ਅੱਜ ਆਪਣੇ ਘਰ ਦੇ ਸਾਰੇ ਅਸੂਲ ਤੋੜ ਦੇਣੇ ਆ ਮੈਂ ਵੀ ਇਹੀ ਚਾਹੁੰਦਾ ਤੂੰ ਅਸੂਲ ਤੋੜ ਦਵੇਂ ਅਸੂਲ ਤੋੜੇਂਗੇ ਤੇ ਗੱਲ ਵਧੇਗੀ ਇਹ ਬੱਚਿਆਂ ਦੀ ਵਿਗੜ ਚੱਕ ਲਈ ਹੈ ਤੇਰੀਆਂ ਅੱਖਾਂ 'ਚ ਮੈਨੂੰ ਪਿਆਰ ਨਜ਼ਰ ਆਣ ਡਿਆ ਸ਼ਹਜ਼ਾਦੇ ਪਰ ਇੱਕ ਮਸਲਾ ਵਾ ਕੀ ਮਸਲਾ ਹੈ ਪਰਿਏ ਮੇਰੀ ਫੈਮਿਲੀ ਨੇ ਨਹੀਂ ਮੰਨਣਾ ਤੇਰਾ ਵਿਆਹ ਲਈ ਕਿੱਦਾਂ ਨਹੀਂ ਮੰਨਣਾ ਜਦੋਂ ਸ਼ਵੰਡੂ ਸੁੱਟਣਾ ਤੇਰੀ ਤਾਂ ਫੈਮਿਲੀ ਭੱਜੀ ਆਊਗੀ ਮੈਂ ਤੈਨੂੰ ਇਸ ਕਲੀਨ ਤੇ ਪਾ ਕੇ ਆਪਣੇ ਘਰ ਲੈ ਜਾਣਾ ਵਾ ओके ਇਹ ਕਲੀਨ ਆ ਹਾਂ ਬਹਿ ਜਾ ਮੇਰੇ ਪਿੱਛੇ ਇੱਕ ਮਿੰਟ ਠਹਿਰ ਜਾ यार एक कट ਇੱਥੇ ਹੀ। ਇੱਥੇ ਡਾਇਲੌਗ ਨੈਕਸਟ ਆਵੇ ਤੂੰ ਕਹਣਾ ਮੇਰੀ ਫੈਮਿਲੀ ਨੇ ਮੰਨਣਾ ਨਹੀਂ ਨਸ ਕੇ ਵਿਆਹ ਕਰ ਲੈਣਾ ਤੂੰ ਕਹਣਾ ਨਹੀਂ ਗੈਰਤ ਵਾਲੇ ਨਸ ਕੇ ਵਿਆਹ ਨਹੀਂ ਕਰਦੇ ਓਕੇ ਓਕੇ ਮੈਂ ਤੇਰੀ ਫੈਮਿਲੀ ਨੂੰ ਮਨਾਵਾਂਗਾ ਓਕੇ, ਠੀਕ ਹੈ ਠੀਕ ਹੈ ਫਿਰ ਇੱਥੇ ਹੀ ਤੁਸੀਂ ਚੱਲੇ ਹੋ ਹਾਂ ਚੱਲ ਓਕੇ ਐਕਸ਼ਨ ਪਰ ਇੱਕ ਮਸਲਾ ਵਾ ਹੁਣ ਕੀ ਮਸਲਾ ਬਣ ਗਿਆ ਪਰਿਏ ਤੇਰੇ ਮਸਲੇ ਲਈ ਮੁੱਕਣ ਦੇ 5 ਮਿੰਟ ਹੋਏ ਤੈਨੂੰ ਮਿਲੇ ਨੂੰ ਤੂੰ ਮਸਲੇ ਕਿੰਨੇ ਦੱਸਦੇ ਮੇਰੀ ਫੈਮਿਲੀ ਨੇ ਤੇਰੇ ਨਾਲ ਵਿਆਹ ਲਈ ਨਹੀਂ ਮੰਨਣਾ ਤੂੰ ਇਹੋ ਜਿਹੀ ਕੁੱਤੀ ਫੈਮਿਲੀ ਜਨਮੀ ਕਿਉਂ ਤੂੰ ਕਿਉਂ ਪੈਦਾਇਸ਼ ਪਈ ਇਹੋ ਜਿਹੀ ਕੁੱਤੀ ਫੈਮਿਲੀ 'ਚ ਮੇਰੀ ਸੁਣ ਲੈ ਗੱਲ ਜਦੋਂ ਸ਼ਵੰਡੂ ਸੁੱਟਿਆ ਤੇਰੀ ਫੈਮਿਲੀ ਨੂੰ ਮੈਂ ਮਨਾ ਲਾਂਗਾ ਮੇਰਾ ਮਸਲਾ ਪਰਿਏ ਤੂੰ ਟੈਨਸ਼ਨ ਨਾ ਲੈ ਇੱਕ ਹੱਲ ਹੈ ਉਹ ਕੀ ਹੈ ਆਪਾਂ ਨਸ ਕੇ ਵਿਆਹ ਕਰਾ ਲਈਏ ਨਹੀਂ ਗੈਰਤਮੰਦ ਹੈ ਫੇਲ ਆ ਫੇਲ ਬੋਲ ਨਹੀਂ ਹੁੰਦੇ ਬਾਜੀ ਮੇਰੀ ਮਾਜ਼ਰਤ ਸਰ ਇੱਕ ਮਿੰਟ ਯਾਰ ਨਾ ਯਾਰ ਮੈਂ ਕਰਾਵਾਂਗਾ ਯਾਰ ਯਾਰ ਉਹਨੇ ਗਲਤ ਡਾਇਲੌਗ ਬੋਲਿਆ ਨਹੀਂ ਗਲਤ ਨਹੀਂ ਬੋਲਿਆ ਯਾਰ ਛੱਡ ਦੇ ਯਾਰ ਯਾਰ ਪਰੀ ਆ ਉੱਡ ਕੇ ਜਾਵੇ ਉਹ ਕਹਿੰਦੇ ਹੀ ਦੌੜ ਕੇ ਜਾਣਾ ਵਾ ਚੁੱਪ ਕਰ ਆਹੋ ਲੈ ਅੱਛਾ ਮੈਂ ਸਮਝੀ ਮੈਂ ਗਲਤ ਬੋਲਿਆ ਚੱਲ ਦੀ ਚੱਲ ਦਹਾ ਭਰਾ ਚੱਲ ਯਾਰ ਚਲ ਅੱਛਾ ਤੂੰ ਕਹਿ ਮੈਨੂੰ ਉਡਾ ਕੇ ਲੈ ਜਾ ਫਲਾਈ ਮੈਰਿਜ ਕਰ ਲੈਂਦੇ ਫਲਾਈ ਪਰ ਇੱਕ ਮਸਲਾ ਵਾ ਆਪਾਂ ਉੱਡ ਕੇ ਵਿਆਹ ਕਰ ਲਈਏ ਪਰੀ ਉੱਡ ਕੇ ਤੂੰ ਕਰ ਸਕਦੀ ਤੂੰ ਉੱਤੇ ਉੱਡੀ ਜਾਈ ਮੈਂ ਥੱਲੋਂ ਦੌੜੀ ਜਾਵਾਂਗਾ ਮੈਂ ਕਿਹੜਾ ਮੈਂ ਤੁਹਾਡੇ ਫੈਮਿਲੀ ਦਾ ਮੇਰਾ ਤਾਂ ਕਨੈਕਸ਼ਨ ਹੀ ਹੈ ਨਹੀਂ ਪਰ ਵਾਲਾ ਜੇ ਤੂੰ ਮੇਰੇ ਨਾਲ ਰਹਿਣਾ ਚਾਹਨਾ ਵਾ ਸ਼ਹਜ਼ਾਦਿਆ ਤੈਨੂੰ ਮੇਰੇ ਨਾਲ ਫਜ਼ਾਵਾਂ 'ਚ ਉੱਡਣਾ ਪੈਣਾ ਹੀ ਮੇਰੀ ਸੁਣ ਲੈ ਗੱਲ
ਮੈਂ ਥੱਲੇ ਮੇਰਾ ਕੰਮ ਸ਼ਾਮ ਵੀ ਆ, ਮੈਂ ਥੱਲੇ ਵੀ ਕੋਈ ਨਿਜ਼ਾਮ ਦੇਖਣਾ ਹੁੰਦਾ, ਇਹ ਨਾ ਹੋਰ ਤੂੰ ਹਵਾਵਾਂ 'ਚ ਉੱਡੀ ਜਾਵੇਂ। ਆਪਾਂ ਉਹ ਉੱਥੇ ਉੱਡਦੇ ਹੋਵਾਂਗੇ, ਉਹ ਉੱਥੇ ਜਾਵਾਂਗੇ, ਸਾਰਾ ਫੈਸਲਾ ਬਾਅਦ ਉੱਡਾਂਗੇ ਆਪਾਂ ਦੋਵੇਂ। ਲੇਕਿਨ ਮੇਰੀ ਫੈਮਿਲੀ ਨਹੀਂ ਮੰਨਣੀ। ਲੇਕਿਨ ਮੇਰੀ ਫੈਮਿਲੀ ਨੇ ਨਹੀਂ ਮੰਨਣਾ। ਤੇਰੀ ਇਸ ਫੈਮਿਲੀ ਨੂੰ ਮੈਂ ਮਨਾ ਲਾਂਗਾ ਹੀਰੇ। ਉਹ ਪਰੀਏ ਉਹਨੇ ਨਹੀਂ ਤੇਰੀ ਧੌਣ ਲਾ ਦੇਣੀ, ਤੇਰੇ ਗਿੱਟੇ ਲਾ ਦੇਣੇ, ਤੇਰੇ ਕੰਨ ਲਾ ਕੇ। ਓਏ ਉਹਨਾਂ ਦੀ ਇੰਨੀ ਜ਼ਰੂਰਤ ਨਹੀਂ ਭਾਜੀ ਦੇਖੋ ਪਿਛਲੇ ਐਟਮ ਵੀ ਕੋਈ ਨਹੀਂ ਰਹਿ ਗਈ ਧਮਕੀ ਲਾਉਣ ਵਾਲੀ, ਸਾਰਾ ਕੁਝ ਲਾਤਾ ਉਹਨਾਂ ਨੇ। ਅੱਗੇ ਮੈਨੂੰ ਪਤਾ ਵਾ ਨਾ ਉਹਨਾਂ ਦੀ ਇੰਨੀ ਜ਼ਰੂਰਤ, ਮੈਂ ਮਨਾਵਾਂਗਾ, ਚੱਲ ਮੇਰੇ ਨਾਲ। ਓਏ ਉਹਨਾਂ ਦੀ ਐਡੀ ਜ਼ਰੂਰਤ ਪਰੀਏ, ਹਾਂ ਮੈਂ ਮਨਾਉਂਗਾ, ਚੱਲ ਮੇਰੇ ਨਾਲ ਜ਼ਰਾ। ਉਹਨਾਂ ਦੀ ਬੜੀ ਜ਼ਰੂਰਤ ਆ, ਉਹਨਾਂ ਨੇ ਇੱਦਾਂ ਬਾਂਹ ਕਰਕੇ ਨਾ ਇੱਕ ਇੱਕ ਜੋੜ ਕੱਟ ਦੇਣਾ ਤੇਰਾ। ਭਾਜੀ ਦੇਖੋ ਕਰਨਾ ਮੈਂ ਮਨਾਵਾਂਗਾ, ਉਹਨਾਂ ਦੀ ਇੰਨੀ ਜ਼ਰੂਰਤ ਨਹੀਂ ਕਰਦੇ ਕੋਈ। ਯਾਰ ਫਿਲਮ ਲੰਮੀ ਹੋਣ ਦੇ ਯਾਰ ਯਾਰ। ਉਹ ਫਿਲਮ ਲੰਮੀ, ਸਾਰਾ ਤੂੰ ਫਰੰਟ ਤੇ ਬੈਠਾ ਹੁਣ ਯਾਰ ਟਿਕਟ ਲਈ ਆ। ਚੁੱਪ ਕਰ ਜਾ। ਉਹ ਦੇਖਦਾ ਸੀ ਉਹ ਮੇਰੀ ਬੋਨਸ ਬਣਾਉਣ ਦੇ, ਅਗਲੇ ਬਾਟੀ ਬਣਾਉਣ ਦੇ। ਓਏ ਚੱਲ। ਫਿਲਮ ਠੀਕ ਹੈ ਨਾ, ਉਹਨੂੰ ਕਾਰਪੇਟ ਤੇ ਪਾ ਤੇ ਲਾਇਆਗਾ। ਉਹਨਾਂ ਨੇ ਤੇਰੇ ਟੋਟੇ ਟੋਟੇ ਕਰ ਦੇਣੇ ਈ। ਉਹ ਨਹੀਂ ਕਰਦੇ। ਮੈਂ ਕਿਤੇ ਝਾਤੀ ਮਾਰ ਬੈਠਾ ਉਹਨਾਂ ਦੇ ਘਰ। ਇੱਕ ਵਾਰੀ ਔਰ ਯਾਰ ਤੈਨੂੰ ਜੋ ਡਾਇਲੌਗ ਦੱਸਣ ਦੇ ਦਵਾਣਾ ਜੇ ਉਹਦੀ ਸੁਣਨਾ ਤੂੰ। ਤੈਨੂੰ ਬਸ ਚੁੱਪ ਕਰ ਜਾ। ਮੈਂ ਮਨਾਵਾਂਗਾ ਤੇਰੀ ਫੈਮਿਲੀ ਨੂੰ, ਚੱਲ ਆ ਚਲੀਏ। ਮੈਂ ਮਨਾਉਂਗਾ ਤੇਰੀ ਫੈਮਿਲੀ ਨੂੰ, ਤੂੰ ਮੈਨੂੰ ਜਾਣਦੀ ਨਹੀਂ। ਉਹ ਪਰੀਏ ਮੈਂ ਤੇ ਬੜੀਆਂ ਬੜੀਆਂ ਫੈਮਲੀਆਂ ਬਣਾ ਲਈਆਂ, ਜਿਹੜੇ ਕਹਿੰਦੇ ਸੀ ਸਾਡੀ ਫੈਮਿਲੀ ਪੱਥਰ ਦੀ ਆ, ਮੈਂ ਉਹ ਵੀ ਬਣਾ ਲਈਆਂ। ਚਲੋ ਬਹਿ ਜਾ ਮੇਰੇ ਕਲੀਨ ਤੇ, ਮੈਂ ਤੈਨੂੰ ਆਪਣੇ ਘਰ ਲੈ ਜਾਵਾਂ। ਚੱਲ। ਉਹਨਾਂ ਨੂੰ ਮਨਾਏਗਾ। ਹਾਂ ਚੱਲ ਆ। ਓਕੇ। ਪਰੀਏ ਕਲੀਨ ਹੌਲੀ ਕਰ ਲਾ, ਫਾਂਡਾ ਟਾਈਮ ਹੀ ਲਿਜਾਣ ਨਹੀਂ ਆ। ਡੋਲਣ ਡਿਆ ਵਾ ਕਲੀਨ, ਤੂੰ ਹਿੱਲ ਨਾ। ਇਹਦਾ ਕੋਈ Okay. ਤੇਲ ਮੁੱਕਣ ਦੇ ਝਟਕੇ ਲੱਗਣ ਦੇ ਆ। ਕੱਟ, ਘਰ ਆ ਗਿਆ, ਘਰ ਕਲੀਨ ਫੜਿਆ, ਘਰ ਐਕਸ਼ਨ। ਉੱਪਰ ਮਾਰ। ਹਾਂ ਓਏ ਇਹ ਕੀ ਲੈਂਦਾ? ਬਸ ਕਲੀਨ ਤੋਂ ਉਤਰਨਾ, ਕਲੀਨ ਤੋਂ ਉਤਰੋ। ਡਾਇਲੌਗ। ਆ ਮੇਰਾ ਵੱਡਾ ਭਾਈ ਆ, ਆ ਮੇਰੀ ਫੈਮਿਲੀ ਹੈ ਸਾਰੀ, ਦੇ ਅਦਬ। ਆ ਮੇਰੇ ਅੱਬਾ ਜੀ ਆ, ਆ ਮੇਰਾ ਇਹ ਵੀ ਭਰਾ ਹੀ ਆ। ਭਾਈ ਆ। ਪਰੀਏ ਆ ਤੇਰਾ ਭਰਾ ਜਿਹੜਾ ਵਾ, ਇਹ ਕਿਹੜੀ ਜੀਨੀ ਚੋਂ ਆ? ਕੰਮ ਵਾਲਾ ਮੁੰਡਾ ਲੱਭ ਲਿਆਈ ਹੈ। ਹਾਂ ਉਹਨੂੰ ਪਤਾ ਲੱਗ ਗਿਆ ਵੀ ਕੰਮ ਵਾਲਾ ਮੁੰਡਾ ਆ ਹੀ ਆ। ਡਾਇਲੌਗ ਡਾਇਲੌਗ। ਮਨਾ ਇਹਨਾਂ ਨੂੰ ਕਿਸ ਤਰ੍ਹਾਂ। ਨਹੀਂ ਕੱਟ। ਤੂੰ ਪਹਿਲੇ ਇਹਨਾਂ ਨੂੰ ਕਹਿ ਕਿ ਮੈਂ ਇਹਦੇ ਨਾਲ ਮੁਹੱਬਤ ਕਰਦੀ ਹਾਂ। ਦੇਖ ਦੇਖ ਕੇ ਅੱਬਾ ਜੀ ਮੈਂ ਇਸ ਮੁੰਡੇ ਦੇ ਬਗੈਰ ਨਹੀਂ ਰਹਿ ਸਕਦੀ। ਆ ਮੇਰੇ ਖਾਬਾਂ ਦਾ ਰਾਜਾ, ਮੇਰੇ ਖਾਬਾਂ ਦਾ ਸ਼ਹਿਜ਼ਾਦਾ। ਓਕੇ। ਅਗਰ ਤੁਸੀਂ ਇਹਨੂੰ ਕੁਝ ਕਿਹਾ ਤੇ ਮੇਰੀ ਲਾਸ਼ ਤੋਂ ਲੰਘ ਕੇ ਜਾਣਾ ਪਊਗਾ। ਅੱਗੇ ਹੋ ਜਾ। ਇੱਕ ਮਿੰਟ ਅੱਬਾ ਥੱਲੇ ਬੈ। ਤੇਰੀ ਜੁਰਤ ਕਿੱਦਾਂ ਹੋਈ ਸਾਡੀ ਇੱਜ਼ਤ ਦੇ ਖਿਲਾਫ ਜਾਣ ਦੇ ਹੈ? ਉਹ ਭਾਜੀ ਹਾਲੇ ਵੀ ਖਿਲਾਫ ਗਈ ਭਾਜੀ। ਹਾਲੇ ਤੱਕ ਗਾਲੀ ਚੱਲ ਰਹੀ ਆ। ਬੈਠੇ ਜ਼ਰਾ। ਜਵਾਨ ਆ 2 ਸਾਲ ਜਿਹੜਾ ਸਾਡੀ ਇੱਜ਼ਤ ਦਾ ਖਿਆਲ ਨਹੀਂ ਆਇਆ। ਡਾਇਲੌਗ ਉਹਨਾਂ ਨੇ ਦੱਸਣੇ ਪਹਿਲੇ ਨੇ। ਡਾਇਲੌਗ ਤੇ ਬੋਲਣ ਦੇ। ਡਾਇਲੌਗ ਬੋਲਣੇ। ਤੂੰ ਕਹਿਣਾ ਹੈ ਕਿ ਮੈਂ ਤੁਹਾਡੀ ਧੀ ਨੂੰ ਬਹੁਤ ਖੁਸ਼ ਹਾਂ ਰੱਖਾਂ, ਓਕੇ ਪਰੀ ਨੂੰ, ਤੇ ਓਕੇ ਉਹ ਅਬੂ ਆ, ਉਹ ਭਰਾ ਵਾ, ਭਰਾਵਾਂ ਨੂੰ ਤਾਰਫ ਕਰਾਣਾ ਵਾ, ਤੇ Okay. ਆਪਣਾ ਵੀ ਉਹਨਾਂ ਦਾ ਵੀ ਕਰਾਣਾ। ਅੱਬੂ ਜੀ। ਹਾਂਜੀ। ਐਕਸ਼ਨ। ਪਹਿਲੇ ਉਹਨੇ ਕਹਿਣਾ ਵਾ। ਓਕੇ। ਅਗਰ ਤੁਸੀਂ ਇਹਨੂੰ ਕੁਝ ਕਿਹਾ ਤੇ ਮੇਰੀ ਲਾਸ਼ ਤੋਂ ਲੰਘ ਕੇ ਜਾਣਾ ਪਊਗਾ। ਮੈਂ ਤੋਂ ਬਗੈਰ ਨਹੀਂ ਰਹਿ ਸਕਦੀ, ਮੇਰੀ ਖਾਬਾਂ ਦਾ ਰਾਜਾ। ਅੱਬੂ 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 ਜੀ। ਓਏ ਇਹ ਮੇਰਾ ਹਾਸਾ ਕਢਾਉਂਦੇ ਆ। ਭਾਜੀ ਮੈਂ ਤੁਹਾਡੀ ਭੈਣ ਨੂੰ ਇੰਨਾ ਖੁਸ਼ ਰੱਖਾਂਗਾ, ਤੁਹਾਡੀ ਸੋਚ। ਵੱਡੇ ਭਰਾ ਨੂੰ ਪੁੱਛ ਯਾਰ, ਮੈਂ ਇਹਨਾਂ ਦੀ ਗੱਲ ਜਾਂਦਾ ਨਹੀਂ। ਮੇਰੇ ਵੱਲੋਂ ਜਾ ਲੈ ਜਾ ਮੇਰੇ ਵੱਲੋਂ ਹਾਂ ਵਾ। ਉਹਨਾਂ ਦਾ ਘਰ ਦਾ ਰੌਲਾ ਮੁਕਣਾ, ਫਿਲਮ ਫੇਰ ਦਾ ਕਿਤੇ ਓਏ ਯਾਰ ਤੂੰ ਗੁੱਸੇ ਚ ਹੋ। ਮੈਨੂੰ ਨਹੀਂ ਪਤਾ ਭਾਈ, ਮੈਨੂੰ ਪਰੀ ਬਣਾਓ। ਚਲੋ ਯਾਰ ਤੂੰ ਗੁੱਸੇ ਚ ਹੈਗਾ ਹੈ, ਠੀਕ ਹੈ ਨਾ? ਗੁੱਸੇ ਚ ਤੂੰ ਵੀ ਗੁੱਸੇ ਚ। ਮੈਂ ਫੈਰ ਮਾਰਨਾ ਇਹਨੂੰ। ਅੱਬੇ ਨੇ ਫੈਸਲਾ ਸੁਣਾਉਣਾ, ਠੀਕ ਹੈ ਨਾ? ਨਹੀਂ ਨਹੀਂ ਫੈਰ ਕਿਤੇ ਮਾਰਨਾ ਮੈਨੂੰ। ਨਹੀਂ ਨਹੀਂ ਹਜੇ ਫੈਸਲਾ। ਚਲੋ ਮੈਂ ਉਹ ਗੁੱਸੇ ਜੇਲ ਚ ਫੈਰ ਨਹੀਂ ਮਾਰਦੇ। ਅੱਬੂ ਜੀ। ਅੱਬੂ ਜੀ। ਇਹ ਪਰੀ ਦੇ ਵਾਲਿਦ ਸਾਹਿਬ। ਹਾਂਜੀ ਬੇਟਾ। ਸਾਡੇ ਵੀ ਵਾਲਿਦ ਸਾਹਿਬ। ਮੈਂ ਤੁਹਾਡੀ ਧੀ ਨੂੰ, ਤੁਹਾਡੀ ਭੈਣ ਨੂੰ ਬਹੁਤ ਖੁਸ਼ ਰੱਖਾਂਗਾ। ਮੈਂ ਪਰੀ ਤੋਂ ਬਗੈਰ ਰਹਿ ਸਕਦਾ। ਆ ਬਕਵਾਸ ਬੰਦ ਕਰ ਓਏ। ਅਸੀਂ ਇਹਨੂੰ ਵੱਢ ਕੇ ਤੇ ਸੁੱਟ ਦੇਾਂਗੇ, ਲੇਕਿਨ ਤੇਰੇ ਨਾਲ ਨਹੀਂ ਵਿਆਵਾਂਗੇ। ਹਾਂ ਲਓ ਜੀ ਇਧਰ ਵੱਢ ਕੇ ਸੁੱਟ ਦੇਣੀ ਹੈ, ਕਿਸੇ ਗਰੀਬ ਤੋਂ ਕੰਮ ਨਹੀਂ ਆਉਣ ਦੇਣੀ। ਗੱਲ ਕਰਨ ਦਾ ਮਕਸਦ ਹੈ ਵਾ, ਤੁਸੀਂ ਸਿਰਫ ਇਹ ਕਰਨਾ ਕਿ ਅੱਬਾ ਜੀ ਫੈਸਲਾ ਤੁਸੀਂ ਕਰੋਗੇ ਕਿ ਅਸੀਂ ਕਰੀਏ, ਠੀਕ ਹੈ ਨਾ? ਓਕੇ ਐਕਸ਼ਨ। ਪਾਪਾ ਜੀ ਹਾਂਜੀ। ਇਹ ਹੁਣ ਫੈਸਲਾ ਤੁਸੀਂ ਕਰੋਗੇ ਕਿ ਅਸੀਂ ਕਰੀਏ? ਉਹ ਮੈਂ ਤੇ ਇਹਦਾ ਵਿਆਹ ਕੋਹਸਤਾਨ ਚ ਹੀ ਕਰਨਾ ਵਾ। ਭਾਜੀ ਮੇਰੇ ਸੁਣ, ਮੈਂ ਕੋਸਤਾਂ 2-2.5 ਬਿੱਲ ਦਾ ਪਲਾਟ ਇੱਥੇ ਮੈਨੂੰ ਕਿਤੇ ਲੈ ਦੋ, ਮੈਂ ਕਿਰਾਏ ਤੇ ਆ ਜਾਣਾ ਵਾ। ਮੇਰਾ ਥੱਲੇ 2-3 ਮਸ਼ੀਨਾਂ ਹੀ ਵੇਚ ਕੇ ਆਪਾਂ ਉਹ ਕਾਕਾ ਸਾਡੇ ਕੋਸਤਾਨ ਚ ਪਲਾਟ ਨਹੀਂ ਹੁੰਦੇ, ਮਹਿਲ ਹੁੰਦੇ ਆ। ਤੈਨੂੰ ਅਕਲ ਨਹੀਂ ਹੈ? ਪਰੀਆਂ ਦੇ ਮਹਿਲ ਹੁੰਦੇ ਆ, ਸਾਡੇ ਮਹਿਲ ਆ। ਮੈਂ ਥੱਲੇ ਰਹਿ ਲਾਂਗੀ ਇਹਦੇ ਨਾਲ, ਮੈਂ ਥੱਲੇ ਰਹਿ ਲਾਂਗੀ। ਓਏ ਬਦਤਮੀਜ਼ਾ, ਥੱਲੇ ਵੇ ਸੁੱਟ ਨੂੰ ਫੜਾ ਦੇ ਰੱਖ। ਨਹੀਂ ਓਏ ਸਾਡੀ ਭਰੀ ਭੈਣ ਨੂੰ ਛੇੜਨ ਦੇ। ਮੈਂ ਤਾਂ ਸਹੀ ਯਾਰ, ਬਹਿ ਕੇ ਗੱਲ ਕਰੋ। ਭਾਜੀ ਮੈਨੂੰ ਤਾਂ ਛਿੜੀ ਛੜਾਈ ਮਿਲੀ ਜਾਂਦਾ ਤਾਂ। ਪਰਿਆਂ ਦੀ ਵੀ ਕੋਈ ਇੱਜ਼ਤ ਹੁੰਦੀ ਹੈ। ਬਹਿ ਕੇ ਗੱਲ ਕਰੋ ਨਾ, ਬਹਿ ਕੇ ਗੱਲ ਕਰੋ। ਪਰਾਵਾ ਓਏ ਦੇਖੋ ਓਏ, ਹਾਂਜੀ ਅੱਬਾ ਜੀ। ਜਵਾਨ ਖੂਨ ਆ।
ਠੀਕ ਆ ਠੀਕ ਆ, ਇਸ ਉਮਰੇ ਕੁਝ ਵੀ ਹੋ ਸਕਦਾ। ਪਿਆਰ ਮੁਹੱਬਤ ਨਾਲ ਜਿਹੜੀ ਗੱਲ ਨਿਬੜ ਜੇ, ਇਹਨੂੰ ਫੈਸਲਾ ਉਸ ਹਿਸਾਬ ਨਾਲ ਆਪਣੇ ਬੱਚੀ ਦਾ ਵੀ ਦੇਖੋ ਨਾ, ਇਹਨਾਂ ਦੋਨਾਂ ਨੂੰ ਫੈਰ ਮਾਰ ਦਿਓ। ਠੀਕ ਆ ਬਾਬਾ ਜੀ। ਜਾ ਓਏ ਫੜ ਓਏ ਭਾਜੀ ਮੇਰੀ ਗੱਲ ਸੁਣ ਉਹ ਭਾਈ ਉਹ ਠਹਿਰ ਇਹ ਜਿੱਦਾਂ ਦੀ ਤੁਹਾਡੀ ਭੈਣ ਆ ਉਹ ਅੱਜ ਤੋਂ ਵੀ ਉਦਾਂ ਦੀ ਮੇਰੀ ਭੈਣ ਆ ਜਾਈ ਨਾ ਮੈਨੂੰ ਨਹੀਂ ਇਹਦਾ ਪਾਗਲ ਹੈ ਯਾਰ ਤੂੰ ਮਿੱਠਿਆ